ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫਿਰ ਰਾਜਕਨਵੀਰ ਸਿੰਘ ਜੀ, ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਉਹਨਾਂ ਨੂੰ ਆਪਣੇ ਜਿੰਨੇ ਵੀ ਸਟੇਸ਼ਨਸ ਆ ਉਹਨਾਂ ਦੇ ਬਾਰੇ ਦੱਸਦੇ ਜਾਈਏ, ਕਿਉਂਕਿ ਅੱਜ ਕੱਲ ਕਾਪੀ ਕੈਟ ਬਹੁਤ ਆ। ਸੇਮ ਨਾਮ ਵਰਤ ਕੇ ਕਿਸੇ ਦੇ ਪਿੱਛੇ USA ਲਾ ਦਿਓ, ਕਿਸੇ ਦੇ ਪਿੱਛੇ ਕੁਛ ਲਾ ਦਿਓ, ਵੀ ਨਾਮ ਲੱਗਣ ਨਾਲ ਹੀ ਸ਼ਾਇਦ ਉਦਾਂ ਦੇ ਮਿਆਰੀ ਪ੍ਰੋਗਰਾਮ ਚੱਲ ਜਾਣੇ ਆ। ਇੱਕ ਵਾਰੀ ਦੱਸਦੇ ਜਾਈਏ, ਜਦੋਂ ਤੁਸੀਂ ਰੈਡਿੰਗ ਦੀਆਂ ਪਹਾੜੀਆਂ ਤੋਂ ਥੱਲੇ ਨੂੰ ਉਤਰਦੇ ਆ, ਹਾਈਵੇ 5 ਤੇ ਉਧਰੋਂ ਆਨੇ ਆ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਤੇ ਉਸ ਤੇ ਅੱਗੇ ਨਾਲ ਹੀ ਫਿਰ ਸੈਕਰਾਮੈਂਟੋ ਆ ਜਾਂਦਾ। ਉੱਥੇ ਸੈਕਰਾਮੈਂਟੋ ਵਾਲੇ ਏਰੀਏ 1470 AM ਤੇ 105.9 FM, ਤੇ ਉਹਦੇ ਨਾਲ ਹੀ ਫਿਰ ਤੁਸੀਂ ਲੋਡਾਈ, ਸਟਾਕਟਨ, ਮੰਟੀਕੇ ਏਰੀਏ 'ਚ ਆ ਜਾਂਦੇ ਆ 1570 AM, ਤੇ ਉਸ ਤੋਂ ਅੱਗੇ ਨਾਲ ਹੀ ਤੁਹਾਡਾ ਜੁੜ ਜਾਂਦਾ ਹੈਗਾ ਆ ਫ੍ਰਿਜ਼ਨੋ ਦਾ ਰੇਡੀਓ ਸਟੇਸ਼ਨ, ਫ੍ਰਿਜ਼ਨੋ ਦਾ 1300 AM 104.5 FM ਫ੍ਰਿਜ਼ਨੋ, ਤੇ ਉਸ ਤੋਂ ਅੱਗੇ ਨਾਲ ਹੀ ਜੁੜ ਜਾਂਦਾ ਬੇਕਰਸਫੀਲਡ ਦਾ 1350 AM ਤੇ 105.7 FM। ਸੋ ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ 98.5 HD3 ਕਾਰਾਂ ਦੇ ਵਿੱਚ, ਜੇ ਤੁਹਾਡੇ HD ਚੈਨਲ ਹੈਗਾ, ਤੇ ਨਾਲ ਦੀ ਨਾਲ ਜੇ ਤੁਹਾਡੀਆਂ ਕਾਰਾਂ ਦੇ ਵਿੱਚ ਹਰ ਇੱਕ ਕਾਰ 'ਚ FM ਸਟੇਸ਼ਨ ਹੈਗਾ 99.3, ਮਿਲਪੀਟਰਸ, ਫਰੀਮੌਂਟ, ਹੇਵਰਡ, ਯੂਨੀਅਨ ਸਿਟੀ, ਤੇ ਇੱਧਰ ਸੰਨੀਵਿਲ, ਸੈਂਟਾ ਕਲਾਰਾ ਏਅਰਪੋਰਟ ਤੱਕ ਬਹੁਤ ਹੀ ਕਲੀਅਰ ਜਿਹੜਾ ਰੇਡੀਓ ਸਟੇਸ਼ਨ ਆ ਤੁਸੀਂ ਸੁਣ ਸਕਦੇ। ਇਸ ਤੋਂ ਬਿਨਾਂ ਤੁਹਾਡੇ ਘਰਾਂ ਦੇ ਵਿੱਚ ਰੇਡੀਓ ਸੈਟਸ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਬਾਕੀ ਸਾਰੇ ਜਿੰਨੇ ਵੀ ਸਾਡੇ ਸਟੇਸ਼ਨ ਚੱਲਦੇ ਆ, ਉੱਥੇ ਤੁਸੀਂ ਘਰਾਂ 'ਚ ਰੇਡੀਓ ਸੈਟਸ ਲੈ ਸਕਦੇ ਹੋ। ਜਿੱਥੇ ਤੁਹਾਨੂੰ ਜਾਂ ਤੁਹਾਡੇ ਰਿਸ਼ਤੇਦਾਰ ਨੂੰ ਕਿਸੇ ਰੇਡੀਓ ਸੈਟ ਦੀ ਜ਼ਰੂਰਤ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ। ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਰੇਡੀਓ ਸੈਟਸ ਮਿਲ ਜਾਣ, ਪੂਰੇ ਜਿਹੜੇ ਜਿੱਥੇ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ। ਤੇ ਰੇਡੀਓ ਸਟੇਸ਼ਨ ਦੇ ਸੈਟਸ ਲੈਣ ਲਈ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ। ਜੀ, ਤੇ ਆਓ ਖਬਰਾਂ ਦੇ ਵੱਲ ਨੂੰ ਜਿਹੜਾ ਉਹ ਵਧੀਏ। ਤੇ ਅੱਜ ਕਹਿੰਦੇ ਵੀ UK ਦੀ ਨਵੀਂ 56ਵੀਂ ਜਿਹੜੀ ਆ ਪ੍ਰਧਾਨ ਮੰਤਰੀ ਲਿਜ਼ ਟਰੱਸ ਆ, ਉਹਨੇ ਟੇਕ ਓਵਰ ਕਰ ਲਿਆ ਆ। ਕਵੀਨ ਦੇ ਨਾਲ ਮੁਲਾਕਾਤ ਕੀਤੀ। 47 ਸਾਲਾਂ ਦੀ ਲਿਜ਼ ਟਰੱਸ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਕੈਬਨਿਟ ਮੰਤਰੀ ਦੇ ਤੌਰ ਦੇ ਉੱਤੇ ਭੂਮਿਕਾ ਜਿਹੜੀ ਉਹ ਨਿਭਾ ਰਹੀ ਸੀਗੀ। ਟਰੱਸ ਨੇ ਆਉਂਦਿਆਂ ਹੀ ਇਹ ਕਿਹਾ ਆ ਵੀ ਜਿਹੜੇ ਕਾਸਟ ਆਫ ਲਿਵਿੰਗ ਦਾ ਜਿਹੜਾ ਕ੍ਰਾਈਸਿਸ ਇਸ ਟਾਈਮ ਚੱਲ ਰਿਹਾ ਹੈਗਾ ਆ, ਤੇ ਉਹਦੇ ਕਰਕੇ ਬੜੀ ਦਿੱਕਤ ਜਿਹੜੀ ਲੋਕਾਂ ਨੂੰ ਆ ਰਹੀ ਆ, ਤੇ ਉਸ ਨੂੰ ਨਜਿੱਠਣਾ ਉਸ ਦੀ ਸਭ ਤੋਂ ਪਹਿਲੀ ਪ੍ਰਾਇਓਰਟੀ ਜਿਹੜੀ ਉਹ ਹੋਊਗੀ। ਕਾਸਟ ਆਫ ਐਨਰਜੀ, ਕਾਸਟ ਆਫ ਲਿਵਿੰਗ, ਇਹਦਾ ਕ੍ਰਾਈਸਿਸ ਇਸ ਟਾਈਮ ਬ੍ਰਿਟੇਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਝੱਲਣਾ ਪੈ ਰਿਹਾ ਹੈ। ਲਗਾਤਾਰ ਮਹਿੰਗਾਈ ਜਿਹੜੀ ਉਹ ਹੋ ਰਹੀ ਆ, ਇੱਥੋਂ ਤੱਕ ਕਿ UK ਦੀ ਆਪਣੀ ਇਕੋਨਮੀ ਭਾਰਤ ਤੋਂ ਥੱਲੇ ਜਿਹੜੀ ਉਹ ਜਾ ਚੁੱਕੀ ਆ। ਭਾਰਤ ਨੇ ਇਸ ਨੂੰ ਓਵਰਟੇਕ ਕਰ ਲਿਆ ਆ। ਬੈਂਕ ਆਫ ਇੰਗਲੈਂਡ ਇਹ ਉਮੀਦ ਲਾਈ ਬੈਠੇ ਆ, ਕਿਆਸ ਰਹੀਆਂ ਨੇ ਉਹਨਾਂ ਦੀਆਂ, ਵੀ UK ਦੀ ਇਨਫਲੇਸ਼ਨ 13% ਤੱਕ ਜਿਹੜੀ ਹੋਰ ਵੱਧ ਜਾਊਗੀ, ਕਿਉਂਕਿ ਐਨਰਜੀ ਦਾ ਕ੍ਰਾਈਸਿਸ ਲਗਾਤਾਰ ਵੱਧਦਾ
ਜਾ ਰਿਹਾ ਆ। ਇੱਥੇ ਦਾ ਬੈਂਕ ਗੋਲਡਮਨ ਸੈਕਸ ਆ, ਉਹਨਾਂ ਨੇ ਤਾਂ ਹੋਰ ਵੀ ਵੱਡੀ ਚੇਤਾਵਨੀ ਦਿੱਤੀ ਆ, ਕਹਿੰਦੇ ਵੀ 22% ਤੱਕ ਇਨਫਲੇਸ਼ਨ ਜਿਹੜੀ ਉਹ ਜਾ ਸਕਦੀ ਆ, ਤੇ ਇਹ ਜਿਹੜੇ ਨੈਚੁਰਲ ਗੈਸ ਦੇ ਉੱਥੇ ਦੇ ਪ੍ਰਾਈਸਿਸ ਆ ਉਹ ਇਸ ਹੀ ਤਰੀਕੇ ਦੇ ਨਾਲ ਮਹਿੰਗੇ ਜਿਹੜੇ ਉਹ ਤੌਰ ਦੇ ਉੱਤੇ ਰਹਿ ਸਕਦੇ ਨੇ। ਸੋ ਇਹ ਹਰਜੋਤ ਸਿੰਘ ਜੀ ਦੇਖੋ ਕੀ ਜਿਹੜਾ ਇਹ ਬਣਦਾ ਆ। ਕਹਿੰਦੇ ਟ੍ਰੈਡੀਸ਼ਨਲੀ ਦੇਖਿਆ ਜਾਵੇ ਕੁਈਨ ਜਿਹੜੇ ਜਿਹੜੇ ਆ ਪ੍ਰਧਾਨ ਮੰਤਰੀ ਆ, ਨਵੀਂ ਪ੍ਰਧਾਨ ਮੰਤਰੀ ਉਸ ਨੂੰ ਗਵਰਨਮੈਂਟ ਬਣਾਉਣ ਦੇ ਲਈ ਇਨਵਾਈਟ ਕਰਦੀ ਹੁੰਦੀ ਆ ਬਕਿੰਗਮ ਪੈਲਸ ਦੇ ਵਿੱਚ, ਤੇ ਕਹਿੰਦੇ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਉਸਨੇ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਹੈਗਾ। ਸੋ ਹੁਣ ਉੱਥੇ ਦੀ 56ਵੀਂ ਨਵੀਂ ਜਿਹੜੀ ਆ ਪ੍ਰਧਾਨ ਮੰਤਰੀ ਬਣੀ ਆ। ਕੀ ਬ੍ਰਿਟੇਨ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਭਵਿੱਖ ਆ ਇੱਦਾਂ ਜਿਹੜੇ ਪ੍ਰਧਾਨ ਮੰਤਰੀ ਬਦਲਣ ਨਾਲ ਫਰਕ ਪਊਗਾ ਕਿ ਨਹੀਂ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਤੇ ਅਗਲੀ ਆਪਾਂ ਖਬਰ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਸ਼ਹੀਦੀ ਦਿਨ ਆ। ਉਹਨਾਂ ਨੂੰ 6 ਸਤੰਬਰ 1995 ਨੂੰ ਘਰ ਚੋਂ ਪੰਜਾਬ ਦੇ ਬੁੱਚੜ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਚੁੱਕ ਲਿਆ ਤੇ ਚੁੱਕ ਕੇ ਮਾਰ ਮੁਕਾਇਆ। ਜਸਵੰਤ ਸਿੰਘ ਖਾਲੜਾ ਉਹਨਾਂ ਦਾ ਜਨਮ 1952 ਚ ਹੋਇਆ ਸੀ ਤੇ 1995 ਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਿੱਖਾਂ ਦੇ ਵਿੱਚ ਉਹਨਾਂ ਨੂੰ ਹਿਊਮਨ ਰਾਈਟਸ ਐਕਟਿਵਿਸਟ ਵਜੋਂ ਜਾਣਿਆ ਜਾਂਦਾ ਆ। ਜਿਸ ਤਰ੍ਹਾਂ ਮਾਰਟਨ ਲੂਥਰ ਕਿੰਗ ਜੋ ਕਾਲੇ ਮੂਲ ਦੇ ਲੋਕ ਆ ਉਹਨਾਂ ਨੂੰ ਗਿਣਦੇ ਆ, ਤੇ ਸਿੱਖ ਸਾਰੇ ਚਾਹੇ ਕੋਈ ਖਾਲਿਸਤਾਨੀ ਪੱਖੀ ਆ, ਚਾਹੇ ਕੋਈ ਕਾਂਗਰਸੀ ਆ, ਈਵਨ ਅਕਾਲੀ ਵੀ ਆ, ਉਹਨਾਂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਜਿਹੜੀ ਆ ਉਹਨਾਂ ਦੇ ਸ਼ਰਧਾ ਜਾਂ ਇੱਜ਼ਤ ਆਪਾਂ ਕਹਿ ਸਕਦੇ ਹਾਂ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਪ੍ਰਤੀ ਹੈਗੀ ਆ। ਤੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਫ੍ਰਿਜਨੋ ਚ ਦੁਨੀਆ 'ਚ ਪਹਿਲੀ ਵਾਰੀ ਜੇ ਕਿਤੇ ਹੈਗਾ ਆ ਇੱਕ ਪਾਰਕ ਦਾ ਨਾਮ ਜਸਵੰਤ ਸਿੰਘ ਖਾਲੜਾ ਪਾਰਕ ਰੱਖਿਆ ਗਿਆ ਆ। ਪਹਿਲਾਂ ਇਸ ਦਾ ਨਾਮ ਵਿਕਟੋਰੀਆ ਪਾਰਕ ਹੁੰਦਾ ਸੀ, ਤੇ ਉੱਥੇ ਹੁਣ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਵੀ ਕੀਤਾ ਜਾਂਦਾ ਆ। ਆਉਣ ਵਾਲੇ ਕੁਝ ਦਿਨਾਂ 'ਚ ਉੱਥੇ ਪ੍ਰੋਗਰਾਮ ਹੋਣਾ ਆ, ਉਹ ਆਪਾਂ ਜ਼ਰੂਰ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਦਿਨ ਉੱਥੇ ਪ੍ਰੋਗਰਾਮ ਹੋਣਾ ਹੈਗਾ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ, ਤੇ ਆਪਾਂ ਨੂੰ ਹਰ ਇੱਕ ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣ ਰਹੇ ਹੋ, ਹਰ ਇੱਕ ਆਪਾਂ ਨੂੰ ਤੇ ਆਪਣੇ ਬੱਚਿਆਂ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜ਼ਰੂਰ ਚਾਨਣਾ ਪਾਓ। ਉਹਨਾਂ ਨੂੰ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਸਿਰਫ ਜੋ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਉਸ ਨੂੰ ਵੀ ਜੋ ਜ਼ਾਲਮ ਪੁਲਿਸ ਵਾਲੇ ਸੀ ਉਹਨਾਂ ਨੇ ਨਹੀਂ ਬਖਸ਼ਿਆ। ਉਹਦਾ ਕਸੂਰ ਸਿਰਫ ਇੰਨਾ ਹੀ ਸੀ, ਉਹ 25,000 ਦੇ ਕਰੀਬ ਲਾਸ਼ਾਂ ਜੋ ਬਿਨਾਂ ਕਿਸੇ ਨਾਮ ਤੋਂ ਅਣਪਛਾਤੀਆਂ ਕਹਿ ਕੇ ਪੁਲਿਸ ਵਾਲਿਆਂ ਨੇ ਮਾਰ ਦਿੱਤੀਆਂ, ਪਾ ਦਿੱਤੀਆਂ, ਉਹਨਾਂ ਦੀ ਲਿਸਟ ਉਹਨਾਂ ਨੇ ਤਿਆਰ ਕੀਤੀ ਸੀ। ਜੀ ਬਿਲਕੁਲ ਜੀ। ਹਿਊਮਨ ਰਾਈਟਸ ਦਾ ਲੰਬੜਦਾਰ ਵੀ ਕਹਿ ਦਈਏ। 2017 ਦੇ ਵਿੱਚ ਹਰਜੋਤ ਸਿੰਘ ਜੀ ਫ੍ਰੈਜ਼ਨੋ ਦੇ ਸਿਟੀ ਕਾਉਂਸਲ ਨੇ ਵੋਟ ਪਾ ਕੇ ਯੂਨਾਨਿਮਸ ਡਿਸੀਜਨ ਸਰਬਸੰਮਤੀ ਦੇ ਨਾਲ ਵਿਕਟੋਰੀਆ ਵੈਸਟ ਕਮਿਊਨਿਟੀ ਪਾਰਕ ਦਾ ਨਾਮ ਜਸਵੰਤ ਸਿੰਘ ਖਾਲੜਾ ਨੇਬਰਹੁੱਡ ਪਾਰਕ ਦੇ ਵਜੋਂ ਤਬਦੀਲ ਕੀਤਾ ਸੀਗਾ। ਸੋ ਉਹਨਾਂ ਨੂੰ ਸ਼ਹੀਦ ਕੀਤਿਆਂ ਨੂੰ ਕਈ ਦਹਾਕੇ ਜਿਹੜੇ ਉਹ ਬੀਤ ਚੁੱਕੇ ਹੈਗੇ ਆ। ਸੋ ਜਿੱਦਾਂ ਤੁਸੀਂ ਦੱਸਿਆ 25,000 ਤੋਂ ਵੱਧ ਅਣਪਛਾਤੀਆਂ ਲਾਸ਼ਾਂ ਦਾ ਵਾਰਿਸ ਜਿਹੜਾ ਆ ਇਹ ਬਣ ਰਿਹਾ ਸੀਗਾ, ਪਰ ਇਸ ਨੂੰ ਖੁਦ ਇੱਕ ਅਣਪਛਾਤੀ ਲਾਸ਼ ਜਿਹੜਾ ਆ ਉਹ ਬਣਾ ਦਿੱਤਾ ਗਿਆ। ਪੰਜਾਬ ਪੁਲਿਸ ਦੀ ਜਿਹੜੀ ਬੁੱਚੜ ਉਸ ਟਾਈਮ ਦੀ ਲੀਡਰਸ਼ਿਪ ਆ ਉਸ ਦੇ ਇਸ਼ਾਰਿਆਂ ਦੇ ਉੱਤੇ, ਤੇ ਇਕੱਲੀ ਪੰਜਾਬ ਪੁਲਿਸ ਦੀ ਨਹੀਂ, ਉਦੋਂ ਦੀ ਜਿਹੜੀ ਸੂਬੇ ਦੀ ਜਿਹੜੀ ਸਰਕਾਰ ਆ ਉਸ ਦੀ ਲੀਡਰਸ਼ਿਪ ਵੀ ਇਹੀ ਕੁਛ ਹੀ ਜਿਹੜਾ ਉਹ ਕਰ ਰਹੀ ਸੀਗੀ। ਸੋ ਪਠਾਨਕੋਟ ਪ੍ਰਣਾਮ ਜਿਹੜਾ ਆ ਉਹਨਾਂ ਨੂੰ ਆਪਾਂ ਕਰਦੇ ਹਾਂ। ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਹਿਊਮਨ ਰਾਈਟਸ ਦੀ ਚਰਚਾ ਜਿਹੜੀ ਉਹਨਾਂ ਨੇ ਕੀਤੀ, ਭਾਰਤ ਦਾ ਜਿਹੜਾ ਡੰਬ ਸੀਗਾ ਲੋਕਾਂ ਨੇ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਅੱਖਾਂ ਤੇ, ਬਾਹਰਲੇ ਮੁਲਕਾਂ ਦੇ ਲੋਕਾਂ ਦੀਆਂ ਅੱਖਾਂ ਤੇ, ਉਹਨਾਂ ਦੀਆਂ ਸਰਕਾਰਾਂ ਦੀਆਂ ਅੱਖਾਂ ਤੇ ਪਰਦਾ ਪਾਇਆ ਸੀਗਾ ਵੀ ਅਸੀਂ ਖੌਰੇ ਪਤਾ ਨਹੀਂ ਹਿਊਮਨ ਰਾਈਟਸ ਦੇ ਵਿੱਚ ਤੇ ਡੈਮੋਕ੍ਰੇਸੀ 'ਚ ਕਿੱਥੇ ਜਿਹੜੇ ਪਹੁੰਚ ਗਏ ਆ, ਉਹ ਪਰਦਾ ਜਿਹੜਾ ਇਹਨਾਂ ਨੇ ਚੱਕਣ ਦੀ ਕੋਸ਼ਿਸ਼ ਕੀਤੀ ਸੀ। ਬਾਹਰਲੇ ਮੁਲਕਾਂ 'ਚ ਇਹਨਾਂ ਨੂੰ ਪੱਕੇ ਤੌਰ ਦੇ ਉੱਤੇ ਰਹਿਣ ਦੇ ਲਈ ਵੀ ਕਈ ਵਾਰੀ ਆਫਰ ਜਿਹੜੇ ਉਹ ਉਹਨਾਂ ਨੂੰ ਆਏ, ਪਰ ਉਹਨਾਂ ਨੇ ਇਨਕਾਰ ਜਿਹੜਾ ਉਹ ਕਰ ਦਿੱਤਾ। ਇਨਕਾਰ ਕਰਕੇ ਤੇ ਫਿਰ ਉਹ ਉੱਥੇ ਹੀ ਵਾਪਸ ਪੰਜਾਬ ਨੂੰ ਹੀ ਗਏ, ਤੇ ਪੰਜਾਬ ਦੇ ਵਿੱਚ ਹੀ ਜਿਹੜੇ ਆ ਉੱਥੇ ਜਾ ਕੇ ਇਹ ਲੜਾਈਆਂ ਲੜੀਆਂ। ਸੋ ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਦੀ ਜੀਵਨੀ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਅਜਮੇਰ ਸਿੰਘ ਹੋਣਾ ਦੁਆਰਾ ਵੀ, ਗੁਰਮੀਤ ਕੌਰ ਹੋਣਾ ਦੇ ਦੁਆਰਾ ਵੀ ਜਿਹੜੀਆਂ ਰੀਸੈਂਟਲੀ ਜਿਹੜੀਆਂ ਉਹ ਲਿਖੀਆਂ ਗਈਆਂ ਆ। ਸੋ ਉਸ ਤੋਂ ਇਲਾਵਾ ਵੀ ਹੋਰ ਉਹਨਾਂ ਦੀ ਜੀਵਨੀ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ
ਮੌਜੂਦ ਨੇ। ਸੋ ਆਪ ਵੀ ਪੜ੍ਹੀਏ, ਇਹਨਾਂ ਦੇ ਬਾਰੇ ਹੋਰ ਜਾਣਕਾਰੀਆਂ ਜਿਹੜੀਆਂ ਆਪਾਂ ਜ਼ਰੂਰ ਹਾਸਲ ਜੀ ਕਰਦੇ ਜਾਈਏ। ਸੋ ਉਹਨਾਂ ਦਾ ਇੱਕ ਲੈਕਚਰ ਜਿਹੜਾ ਹੈ ਬਹੁਤ ਮਸ਼ਹੂਰ ਹੈਗਾ। ਸੋ ਉਹ ਕੋਸ਼ਿਸ਼ ਕਰਾਂਗੇ ਆਪਾਂ ਜਿਹੜਾ 3 ਤੋਂ 4 ਵਜੇ ਸਾਂਝੀ ਸੱਤ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਉਹ ਪਲੇ ਕੀਤਾ ਜਾਵੇ। ਜੀ ਜੀ ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਸਾਂਝੀ ਕੀਤੀ ਸੀ ਪਈ ਰਸ਼ੀਆ ਨੇ ਗੈਸ ਸਪਲਾਈਜ਼ ਜੋ ਹੈਗੀਆਂ ਯੂਰਪ ਨੂੰ ਜਾਂਦੀਆਂ ਉਹ ਇਨਡੈਫੀਨਿਟਲੀ ਕੱਟ ਕਰ ਦਿੱਤੀਆਂ ਹੈਗੀਆਂ। ਸੋ ਇਹਦੇ ਨਾਲ ਯੂਰਪ ਦੀ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ, ਬਹੁਤ ਜ਼ਿਆਦਾ ਉੱਥੇ ਮਹਿੰਗਾਈ ਹੋ ਜਾਊਗੀ। ਤੇ ਇਹ ਤੋਂ ਇਹ ਵੀ ਕਲੀਅਰ ਇੰਡੀਕੇਸ਼ਨ ਲੱਗਦਾ ਆ ਵੀ ਜੋ ਕ੍ਰੈਮਲਿਨ ਆ ਉਹ ਇਹ ਸੋਚ ਰਿਹਾ ਆ ਵੀ ਯੂਰਪ ਦੇ ਵਿੱਚ ਜੇ ਯੂਰਪ ਵਾਲੇ ਇਕਨੋਮਿਕ ਮੇਜਰ ਨੂੰ ਨਹੀਂ ਚੱਕਦੇ ਤੇ ਅਸੀਂ ਇਸ ਨੂੰ ਟਰਨ ਬੈਕ ਔਨ ਨਹੀਂ ਕਰਾਂਗੇ। ਸੋ ਇਹ ਚਾਹੁੰਦੇ ਆ ਵੀ ਯੂਰਪ ਵਾਲੇ ਰਸ਼ੀਆ ਦਾ ਸਾਥ ਦੇਣ ਜਾਂ ਉਹ ਇਹ ਕਹਿਣ ਵੀ ਜੋ ਯੂਕਰੇਨ ਦੇ ਵਿੱਚ ਜੰਗ ਚੱਲ ਰਿਹਾ ਉਹਦੇ ਵਿੱਚ ਜੋ ਸੈਂਕਸ਼ਨਸ ਲਾਈਆਂ ਗਈਆਂ ਯੂਰਪ ਵੱਲੋਂ ਉਹ ਉਠਾ ਲਈਆਂ ਜਾਣ। ਸੋ ਨਾਰਥ ਸਟਰੀਮ 1 ਜਿਹਦੇ ਰਾਹੀਂ ਗੈਸ ਇਹ ਫਲੋ ਹੁੰਦੀ ਹੈਗੀ ਆ ਉਹ ਪੂਰੀ ਤਰ੍ਹਾਂ ਰਸ਼ੀਆ ਵਾਲਿਆਂ ਨੇ ਕੱਟ ਆਫ ਕਰ ਦਿੱਤੀ ਆ। ਤੇ ਆਉਣ ਵਾਲੇ ਦਿਨਾਂ 'ਚ ਪਹਿਲੇ ਹੀ ਯੂਰਪ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਆ ਤੇ ਹੁਣ ਗਾਹਾਂ ਠੰਡ ਆਣੀ ਆ, ਯੂਰਪ ਦੇ ਵਿੱਚ ਸਨੋ ਵੀ ਪੈਂਦੀ ਆ ਬਹੁਤ ਸਾਰੇ ਮੁਲਕਾਂ ਦੇ ਵਿੱਚ। ਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਯੂਰਪ ਲਈ ਆ ਰਹੀ ਆ। USA ਨੇ ਜ਼ਰੂਰ ਵਾਅਦਾ ਕੀਤਾ ਵੀ ਕੁਛ ਗੈਸ ਉਹ ਉੱਥੇ ਤੱਕ ਪਹੁੰਚਾਉਣਗੇ, ਪਰ ਜਿੰਨੀ ਜ਼ਿਆਦਾ ਉੱਥੋਂ ਤਾਂ ਸਿੱਧੀ ਫਲੋ ਹੁੰਦੀ ਸੀ। ਸੋ ਇਹਨਾਂ ਨੇ ਸਮੁੰਦਰੀ ਜਹਾਜ਼ ਰਾਹੀਂ ਪਹੁੰਚਾਉਣਗੇ। ਸੋ ਕਿੰਨਾ ਕੁ ਇਹ ਪਹੁੰਚਾ ਸਕਦੇ ਹੈਗੇ ਜਿਹਦੇ ਨਾਲ ਯੂਰਪ ਨੂੰ ਜ਼ਿਆਦਾ ਨਾ ਅਸਰ ਪਵੇ, ਪਰ ਯੂਰਪ ਦੇ ਸਾਰੇ ਮੁਲਕਾਂ ਦੇ ਉੱਤੇ ਇਹਦਾ ਅਸਰ ਕਾਫੀ ਵੱਡਾ ਆਉਣ ਵਾਲੇ ਦਿਨਾਂ 'ਚ ਪਊਗਾ। ਜੀ ਬਿਲਕੁਲ ਬਿਲਕੁਲ। ਸੋ ਲੈਟਸ ਸੀ ਜਿਹੜਾ ਅੱਗੇ ਕੀ ਇੱਥੇ ਜਿਹੜਾ ਉਹ ਬਣਦਾ ਹੈ, ਬੜੀ ਜਿਹੜੀ ਪ੍ਰੋਬਲਮ ਆ ਉਹ ਆ ਰਹੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ 2020 ਦੀਆਂ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਚਰਚਾਵਾਂ ਇੱਥੇ ਇਲੈਕਸ਼ਨ ਫਰਾਡ ਨੂੰ ਲੈ ਕੇ ਚੱਲੀਆਂ, ਖਾਸ ਕਰਕੇ ਟਰੰਪ ਖੇਮੇ ਦੇ ਦੁਆਰਾ ਇਸ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ, ਜਿਨ੍ਹਾਂ ਦੀ ਕਾਫੀ ਹਰ ਵਾਰੀ ਹਰ ਕੇਸ ਦੇ ਵਿੱਚ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਇਹਨਾਂ ਨੇ ਅਦਾਲਤਾਂ 'ਚ ਗਏ ਸੀ ਉੱਥੇ ਜਿਹੜੀ ਉਹਨਾਂ ਦੀ ਹਾਰ ਹੋਈ। ਹੁਣ ਇਲੈਕਸ਼ਨ ਡਿਨਾਇਰਸ ਦੀ ਇੱਕ ਨਵੀਂ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ। ਜਾਰਜੀਆ ਦੀ ਇੱਕ ਜਿਹੜੀ ਉਹ ਕਾਊਂਟੀ ਆ ਉਸ ਦੇ ਵਿੱਚੋਂ ਕਾਫੀ ਕਾਊਂਟੀ ਦੇ ਵਿੱਚੋਂ ਜਿੱਥੇ ਵੀ ਇਹ ਮਸਲਾ ਭਖਿਆ ਸੀਗਾ। 6 ਜਨਵਰੀ ਦੇ ਹਮਲੇ ਤੋਂ ਬਾਅਦ 'ਚ 7 ਜਨਵਰੀ ਨੂੰ ਇਹ ਜਿਹੜਾ ਕਹਿੰਦੇ ਵੀ ਸਰਵੇਲੈਂਸ ਫੁਟੇਜ 'ਚੋਂ ਇਹ ਪਤਾ ਲੱਗਦਾ ਆ ਵੀ ਜਿਹੜੇ ਇਲੈਕਸ਼ਨ ਡਿਨਾਇਰਸ ਆ ਜਿਹੜੇ ਇਸ ਚੀਜ਼ ਨੂੰ ਪ੍ਰਮੁੱਖ ਤੌਰ ਦੇ ਉੱਤੇ ਪੁਸ਼ ਕਰ ਰਹੇ ਸੀਗੇ, ਉਹ ਰਿਪੀਟਡਲੀ ਉਹਨਾਂ ਨੇ ਬਾਰ-ਬਾਰ ਜਿਹੜੇ ਜਾਰਜੀਆ ਦੇ ਕਾਊਂਟੀ ਆਫਿਸ ਦੇ ਵਿੱਚ ਵਿਜ਼ਿਟ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਇਹ ਹੁਣ ਜਿਹੜੀ ਸਰਵੇਲੈਂਸ ਫੁਟੇਜ ਆ ਜਿਹੜੀ CNN ਨੂੰ ਪ੍ਰਾਪਤ ਹੋਈ ਆ ਉਹਨਾਂ ਨੇ ਪਹਿਲਾਂ ਪੇਸ਼ ਕੀਤੀ ਆ, ਫਿਰ ਹੁਣ ਵਾਸ਼ਿੰਗਟਨ ਪੋਸਟ ਤੇ ਨਿਊਯਾਰਕ ਟਾਈਮਜ਼ ਤਕਰੀਬਨ ਮੁਲਕ ਦੀਆਂ ਸਾਰੀਆਂ ਜਿਹੜੀਆਂ ਮੇਨ ਅਖਬਾਰਾਂ ਜਾਂ ਮੁੱਖ ਧਾਰਾ ਦਾ ਜਿਹੜਾ ਮੀਡੀਆ ਆ ਉਹ ਇਸ ਦੇ ਉੱਤੇ ਚਰਚਾ ਜਿਹੜੀ ਉਹ ਹੁਣ ਦੁਬਾਰਾ ਕਰ ਰਿਹਾ ਹੈਗਾ ਆ। ਕਹਿੰਦੇ ਵੀ ਉਹਦੇ ਵਿੱਚ ਜਿਹੜਾ ਫੇਕ ਇਲੈਕਟਰਲ ਜਿਹੜੀ ਬਣੀ ਸੀਗੀ, ਜਿਸ ਨੇ ਸਾਈਨ ਜਿਹੜੇ ਕੀਤੇ, ਜਿਸ ਦੇ ਕੋਲ ਪਾਵਰ ਕੋਈ ਨਹੀਂ ਸੀ ਪਰ ਧੱਕੇ ਦੇ ਨਾਲ ਆਪਣੇ ਆਪ ਨੂੰ ਜਿਹੜੀ ਉਹ ਆਖਦੀ ਸੀਗੀ ਵੀ ਮੈਂ ਇਲੈਕਟਰ ਹੈਗੀ ਆ, ਉਹ ਵੀ ਦੇਖੀ ਗਈ ਆ ਵੀ ਉਹ ਇਹਨਾਂ ਬੰਦਿਆਂ ਨੂੰ ਨਾਲ ਲੈ ਕੇ ਅੰਦਰ ਜਾ ਰਹੀ ਹੈਗੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਹੀ ਇੱਥੇ ਦੀਆਂ ਵੋਟਿੰਗ ਮਸ਼ੀਨਸ ਦੇ ਵਿੱਚ ਬਰੀਚ ਦੀ ਜਿਹੜੀ ਕਥਿਤ ਤੌਰ ਦੇ ਉੱਤੇ ਬਰੀਚ ਦੀ ਜਿਹੜੀ ਚਰਚਾ ਆ ਉਹ ਛਿੜੀ ਸੀਗੀ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਫੁਟੇਜ ਦੇ ਆਉਣ ਤੋਂ ਬਾਅਦ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਦੇ ਮਾਮਲੇ 'ਚ ਜਿਹੜੀ ਚੱਲ ਰਹੀ ਆ ਉਹ ਅੱਗੇ ਕਿੱਧਰ ਨੂੰ ਤੁਰਦੀ ਆ। ਜੀ ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਪਿਛਲੇ ਦਿਨਾਂ ਦੇ ਵਿੱਚ 2 ਭਰਾਵਾਂ ਨੇ 10 ਲੋਕਾਂ ਨੂੰ ਚਾਕੂ ਮਾਰ ਕੇ ਮਾਰਤਾ ਸੀ, 15 ਤੋਂ ਜ਼ਿਆਦਾ ਫੱਟੜ ਕਰ ਦਿੱਤੇ ਸੀ। ਸੋ ਇੱਕ ਭਰਾ ਦੀ ਲਾਸ਼ ਤਾਂ ਜਿਹੜੇ 2 ਜਣੇ ਮਾਰਨ ਵਾਲੇ ਸੀ ਉਹਨਾਂ 'ਚੋਂ ਇੱਕ ਜਣੇ ਦੀ ਬੋਡੀ ਜਿਹੜੀ ਆ ਉਹ ਮਿਲ ਗਈ ਸੀ। ਸੋ ਇੱਕ ਦੀ ਜਿਹੜੀ ਖੋਜ ਆ ਉਹ ਹਜੇ ਤੱਕ ਵੀ ਜਾਰੀ ਹੈਗੀ ਆ। ਇਹ ਅਮਰੀਕਾ ਦੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਬਹੁਤ ਹੀ ਵਰਸਟ ਮਾਸ ਸਟੈਬਿੰਗ ਸੀਗੀ, ਜਿਹਦੇ ਵਿੱਚ 10 ਜਣਿਆਂ ਦੀ ਮੌਤ ਹੋਈ, 18 ਜਣੇ ਫੱਟੜ ਹੋਏ ਤੇ ਕਾਫੀ ਲੰਮਾ ਏਰੀਆ ਜਿੱਥੇ 13 ਕ੍ਰਾਈਮ ਸੀਨ ਹੋਏ, ਲਗਭਗ 200-250 ਕਿਲੋਮੀਟਰ ਦਾ ਏਰੀਆ ਜਿੱਥੇ ਉਹਨਾਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਚਾਕੂ ਮਾਰੇ ਸੀ। ਸੋਮਵਾਰ ਸਵੇਰੇ ਡੈਮੀਅਨ ਸੈਂਡਰਸਨ 31 ਸਾਲਾਂ ਦਾ ਉਹਦੀ ਬੋਡੀ ਲੱਭ ਗਈ ਸੀ
ਜੋ ਜੇਮਸ ਸਮਿਥ ਕ੍ਰੀ ਨੇਸ਼ਨ ਆ, ਜਿਸ ਏਰੀਏ ਦੇ ਉੱਤੇ ਇਹਨਾਂ ਨੇ ਸਟੈਬਿੰਗ ਕੀਤੀ ਸੀ, ਕਾਫੀ ਕਹਿੰਦੇ ਘਾਹ ਫੂਸ ਵਾਲਾ ਏਰੀਆ ਹੈਗਾ ਆ, ਇੱਕ ਘਰ ਦੇ ਲਾਗੇ, ਜਿੱਥੇ ਇਸ ਦੀ ਬੋਡੀ ਲੱਭੀ ਹੈਗੀ ਆ। ਇਹ ਤਾਂ ਨਹੀਂ ਪਤਾ ਚੱਲ ਰਿਹਾ ਵੀ ਉਸਨੇ ਆਪ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਕਿਸ ਤਰ੍ਹਾਂ ਉਹਦੀ ਮੌਤ ਹੋਈ ਹੈਗੀ ਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਸਿਸਟੈਂਟ ਕਮਿਸ਼ਨਰ ਰੌਂਡਾ ਬਲੈਕਮੋਰ ਨੇ ਦੱਸਿਆ, ਪਰ ਉਹ ਹਜੇ ਉਸ ਨੂੰ ਦੂਸਰੇ ਜਿਹੜਾ ਇਹਦਾ ਬ੍ਰਦਰ ਸੀ ਉਸ ਨੂੰ ਸਰਚ ਕਰ ਰਹੇ ਆ, ਤੇ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਉਹ ਆਰਮਡ ਤੇ ਡੇਂਜਰਸ ਹੋ ਸਕਦਾ ਹੈਗਾ ਆ। ਸੋ ਇਹਨਾਂ ਦੇ ਕੋਲ ਕਹਿੰਦੇ ਕਾਫੀ ਕ੍ਰਿਮੀਨਲ ਰੈਕੋਰਡ ਸੀ ਪਹਿਲਾਂ ਹੀ, ਸਟੈਬਿੰਗ ਤੋਂ ਪਹਿਲਾਂ ਵੀ, ਜਦੋਂ ਹੁਣ ਪੁਲਿਸ ਵਾਲੇ ਰੈਕੋਰਡ ਚੈੱਕ ਕਰਦੇ ਆ। ਪਰ ਇਹ ਬਹੁਤ ਹੀ ਘਿਨਾਉਣੀ ਘਟਨਾ ਜਿਹੜੀ ਆ ਇਹ ਕੈਨੇਡਾ ਦੇ ਵਿੱਚ ਵਾਪਰੀ ਹੈਗੀ। ਜੀ ਬਿਲਕੁਲ। ਜਿਹੜਾ ਇਹ ਦੋ ਭਰਾਵਾਂ ਨੇ ਦੁਆਰਾ ਇਹ ਕਤਲੋਗਾਰਤ ਕੀਤੀ ਗਈ, ਇੱਕ ਦੀ ਜਿਹੜੀ ਲਾਸ਼ ਲੱਭੀ ਆ, ਪੁਲਿਸ ਨੇ ਕਹਿ ਰਹੇ ਆ ਵੀ ਲੱਗਦਾ ਨਹੀਂ ਵੀ ਇਹਨੇ ਆਪਣੇ ਆਪ ਨੂੰ ਮਾਰਿਆ, ਹੋ ਸਕਦਾ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਜਿਹੜੀ ਉਹ ਹੋਈ ਹੋਵੇ, ਇੱਕ ਨੇ ਦੂਜੇ ਨੂੰ ਜਿਹੜਾ ਉਹ ਮਾਰ ਦਿੱਤਾ ਹੋਵੇ। ਪਰ ਇਸ ਟਾਈਮ ਅਜੇ ਵੀ ਇੱਕ ਜਿਹੜਾ ਉਹ ਭਗੌੜਾ ਹੈਗਾ ਆ, ਉਸ ਨੂੰ ਲੱਭਣ ਦੀ ਭਾਲ ਜਿਹੜੀ ਆ ਉਹ ਜੰਗੀ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਮੈਨ ਹੰਟ ਚੱਲ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਆਈ ਹੋਈ ਹੀਟ ਵੇਵ ਆ, ਉਸ ਨੂੰ ਲੈ ਕੇ ਅੱਜ ਦਾ ਦਿਨ ਸਭ ਤੋਂ ਤਾਪਮਾਨ ਦੇ ਨੂੰ ਦੇਖਦੇ ਜਾਈਏ ਤਾਂ ਖਤਰਨਾਕ ਜਿਹੜਾ ਉਹ ਰਹਿਣ ਵਾਲਾ ਆ। ਬਹੁਤ ਸਾਰੇ ਰਿਕਾਰਡ ਜਿਹੜੇ ਉਹ ਅੱਜ ਟੁੱਟ ਜਾਣਗੇ, ਇਸ ਦੀਆਂ ਕਿਆਸ ਰਹੀਆਂ ਨੇ। ਕੱਲ ਫੇਅਰਫੀਲਡ ਦੇ ਵਿੱਚ ਕਹਿੰਦੇ ਆ ਅਨਅਧਿਕਾਰਤ ਤੌਰ ਦੇ ਉੱਤੇ ਤਾਪਮਾਨ 116 ਡਿਗਰੀ ਰਿਕਾਰਡ ਜਿਹੜਾ ਉਹ ਕੀਤਾ ਗਿਆ ਸੀ, ਉੱਥੇ ਦੀ ਜਿਹੜੀ ਏਅਰਫੀਲਡ ਆ ਉਸ ਦੇ ਨਜ਼ਦੀਕ। ਅੱਜ ਦਾ ਜਿਹੜਾ ਇਹ ਤਾਪਮਾਨ ਆ 115 114 ਇਹਨਾਂ ਇਸ ਦੇ ਉੱਤੇ ਜਾ ਸਕਦਾ ਆ। ਆਲਰੇਡੀ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਕੱਲ ਵੀ ਜਿਹੜੇ ਪਾਵਰ ਆਊਟੇਜਸ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂਲਿੰਗ ਸੈਂਟਰਸ ਬਹੁਤ ਸਾਰੇ ਥਾਵਾਂ ਦੇ ਉੱਤੇ ਮੌਜੂਦ ਆ। ਪ੍ਰੋਬਲਮ ਕੀ ਹੁੰਦੀ ਹੈ ਹਰਜੋਤ ਸਿੰਘ ਜੀ, ਜੇ ਸਿਹਤ ਦੇ ਪੱਖ ਤੋਂ ਦੱਸਿਆ ਜਾਵੇ ਤਾਂ ਜੇ ਤੁਹਾਡਾ ਸਰੀਰ ਜ਼ਿਆਦਾ ਗਰਮ ਹੋ ਜਾਂਦਾ ਆ ਇਸ ਗਰਮੀ ਦੇ ਕਰਕੇ, ਹੀਟ ਵੇਵ ਦੇ ਚੱਲਦਿਆਂ, ਤਾਂ ਇਸ ਨੂੰ ਠੰਡਿਆ ਕਰਨ ਦੇ ਵਿੱਚ ਬਹੁਤ ਜ਼ਿਆਦਾ ਵਕਤ ਲੱਗਦਾ ਆ ਤੇ ਕਈ ਵਾਰੀ ਇਹ ਜਾਨਲੇਵਾ ਸਾਬਤ ਹੁੰਦਾ ਆ। ਮੌਸਮ ਦੇ ਕਰਕੇ ਜਿਹੜੀਆਂ ਹੀਟ ਵੇਵਸ ਆ ਉਹ ਸਭ ਤੋਂ ਜ਼ਿਆਦਾ ਜਾਨਲੇਵਾ ਸਾਬਤ ਹੁੰਦੀਆਂ ਆ। ਸੋ ਘਰਾਂ ਨੂੰ ਬੰਦ ਕਰਕੇ ਰੱਖੋ, ਬਾਰੀਆਂ ਬੂਰੀਆਂ ਬੰਦ, ਗਰਮੈਸ਼ ਜਿਹੜੀ ਉਹ ਨਾ ਆਵੇ, ਬਲਾਈਂਡਸ ਬੰਦ, ਪਰਦੇ ਪੁਰਦੇ ਲਾ ਕੇ ਰੱਖੋ। ਇਹ ਅੱਜ ਦਾ ਦਿਨ ਖਾਸ ਕਰਕੇ ਕਹਿੰਦੇ ਵੀ ਬਹੁਤ ਜ਼ਿਆਦਾ ਗਰਮੈਸ਼ ਵਾਲਾ ਰਹਿਣ ਵਾਲਾ ਹੈ। ਪਿਛਲੇ ਕਈ ਦਿਨਾਂ ਤੋਂ ਤਾਪਮਾਨ ਤਾਂ ਨੂੰ ਜਾ ਰਿਹਾ ਹੈ ਤੇ ਅੱਜ ਜਿਹੜਾ ਇਸ ਦਾ ਸਿਖਰ ਹੋਵੇਗਾ। ਫਲੈਕਸ ਅਲਰਟ ਆਲਰੇਡੀ ਜਾਰੀ ਆ, ਅੱਜ 4 ਤੋਂ 9 ਵਜੇ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਆ ਬਾਈ ਨੂਨ, ਅੱਜ ਦੁਪਹਿਰ ਤਾਈਂ ਬਹੁਤ ਸਾਰੇ ਥਾਵਾਂ ਦੇ ਉੱਤੇ 105 ਡਿਗਰੀ ਤਾਪਮਾਨ ਆ ਉਹ ਹੋ ਜਾਵੇਗਾ, ਤੇ ਸ਼ਾਮ ਦੇ ਜਦੋਂ 4-5 ਵਜਣੇ ਆ ਤੇ ਉਦੋਂ ਇਸ ਨੇ ਹੋਰ ਵੀ ਜ਼ਿਆਦਾ ਸਿਖਰ ਦੇ ਉੱਤੇ ਚਲੇ ਜਾਣਾ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਹੌਟੈਸਟ ਡੇ ਦੇ ਰਿਕਾਰਡ ਜਿਹੜੇ ਆ ਉਹ ਟੁੱਟ ਸਕਦੇ ਨੇ, ਤੇ ਜਿੱਦਾਂ ਦੇ ਕਿਆਸ ਰਹੀਆਂ ਤੇ ਟੁੱਟਣਗੇ। ਸੋ ਆਪਣੇ ਆਪ ਨੂੰ ਸੇਫ ਰੱਖੋ, ਪਰਿਵਾਰਾਂ ਨੂੰ ਸੇਫ ਰੱਖੋ। ਉੱਤੋਂ ਸਕੂਲ ਵੀ ਜਿਹੜੇ ਲੱਗੇ ਨੇ, ਬੱਚਿਆਂ ਦਾ ਵੀ ਭਾਈ ਸਕੂਲ ਵਾਲੇ ਵੀ ਤੇ ਮਾਪੇ ਵੀ ਜਿਹੜਾ ਆ ਵਿਸ਼ੇਸ਼ ਤੌਰ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਧਿਆਨ ਰੱਖੋ। ਵੱਧ ਤੋਂ ਵੱਧ ਪਾਣੀ ਪੀਵੋ। ਬਾਹਰ ਜਿਹੜੇ ਕੰਮ ਕਰਦੇ ਨੇ ਵੇਅਰ ਹਾਊਸਾਂ 'ਚ, ਸਟੋਰਾਂ ਦੇ ਵਿੱਚ ਵੀ ਆ, ਚਾਹੇ ਸਟੋਰਾਂ 'ਚ ਤਾਂ ਮੋਸਟਲੀ ਏਸੀ ਚਲੋ ਹੁੰਦੇ ਆ, ਐਗਰੀਕਲਚਰ ਵਾਲੇ ਆ। ਸੋ ਇਹਨਾਂ ਥਾਵਾਂ ਦੇ ਉੱਤੇ ਜਿੱਥੇ ਵੀ ਕਿਸੇ ਨੂੰ ਬਾਹਰ ਕੰਮ ਕਰਨਾ ਪੈ ਰਿਹਾ, ਕੰਸਟਰਕਸ਼ਨ ਵਰਕਰ ਹੋ ਗਏ ਇੱਦਾਂ ਦੇ, ਇਹ ਅੱਜ ਜ਼ਿਆਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਗਰਮੀ ਤੋਂ ਬਚਾਅ ਲਈ ਆਪਣੇ ਕਦਮ ਜਿਹੜੇ ਉਹ ਚੱਕਣ। ਜੀ ਬਿਲਕੁਲ, ਹਿਸਟੋਰਿਕ ਹੀਟ ਵੇਵ ਆ ਜਿਹਦੇ ਨਾਲ 52 ਮਿਲੀਅਨ ਲੋਕਾਂ ਦੇ ਉੱਤੇ ਇਹਦਾ ਅਸਰ ਪੈ ਰਿਹਾ ਹੈਗਾ ਆ। ਕੱਲ ਕੈਲੀਫੋਰਨੀਆ ISO ਨੇ ਸਟੇਜ 2 ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਸੀਗੀ, ਤੇ ਸਟੇਜ 3 ਐਮਰਜੈਂਸੀ ਜਿਹੜੀ ਆ ਲੋਡ ਸ਼ੈਡਿੰਗ ਕਰਕੇ ਕਹਿੰਦੇ ਵੀ ਲੋਡ ਬਹੁਤ ਜ਼ਿਆਦਾ ਜਿਹੜਾ ਆ ਪਊਗਾ। ਜੀ ਬਿਲਕੁਲ, ਲੋਡ ਪੈਣ ਦੇ ਨਾਲ ਤੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਹਰਜੋਤ ਸਿੰਘ ਜੀ, ਪਾਵਰ ਆਊਟੇਜਸ ਪੋਸੀਬਲ ਆ। ਕੱਲ ਸੈਕਰਾਮੈਂਟੋ ਦੇ ਵਿੱਚ 16,000 ਤੋਂ ਵੱਧ ਲੋਕਾਂ ਨੂੰ ਇੱਕ ਟਾਈਮ ਦੇ ਉੱਤੇ ਬਿਜਲੀ ਤੋਂ ਬਗੈਰ ਜਿਹੜਾ ਉਹ ਰਹਿਣਾ ਪਿਆ ਸੀ। ਹੋਰ ਕਈ ਥਾਵਾਂ ਦੇ ਉੱਤੇ ਜਿਹੜੇ 5,000 ਤੋਂ ਵੱਧ ਕਸਟਮਰਸ ਆ ਉਹਨਾਂ ਨੂੰ ਜਾਣਾ ਪਿਆ ਸੀ। ਗ੍ਰਿਡ ਐਮਰਜੈਂਸੀ ਆਲਰੇਡੀ ਕੱਲ ਦੀ ਜਿਹੜੀ ਉਹ ਡਿਕਲੇਅਰ ਕੀਤੀ ਗਈ ਆ। ਸਟੇਟ ਵਾਈਡ ਫਲੈਕਸ ਅਲਰਟ ਕੱਲ ਤੋਂ ਹੀ ਜਿਹੜਾ ਆ ਉਹ
ਚਾਲੂ ਜਿਹੜਾ ਉਹ ਕੀਤਾ ਗਿਆ। 6 ਦਿਨ ਹੋ ਗਏ ਲਗਾਤਾਰ ਫਲੈਕਸ ਅਲਰਟ ਜਿਹੜੇ ਆ ਉਹ ਚੱਲਦਿਆਂ ਨੂੰ। 78 ਡਿਗਰੀ ਤੋਂ ਉੱਤੇ ਤਾਪਮਾਨ ਜਿਹੜਾ ਉਹ ਨਾ ਕੀਤਾ ਜਾਵੇ। ਇਹ ਜਿਹੜੇ ਆ ਲਗਾਤਾਰ ਕਹਿ ਰਹੇ ਆ। ਜਿਹੜੇ ਅਪਲਾਇੰਸ ਦੀ ਜ਼ਰੂਰਤ ਨਹੀਂ ਆ, ਜਿਹੜੀ ਬੱਤੀ ਦੀ ਨਹੀਂ ਜ਼ਰੂਰਤ, ਉਹ ਬੰਦ ਕਰੋ। ਵੱਧ ਤੋਂ ਵੱਧ ਬਿਜਲੀ ਜਿਹੜੀ ਆ ਉਹ ਬਚਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹਦੇ ਨਾਲ ਇਹੀ ਆ ਵੀ ਜੇ ਕਿਤੇ ਬਿਜਲੀ ਜਾਂਦੀ ਆ ਤੇ ਭਾਈ ਕਿਸੇ ਦੇ ਲਈ ਇਹ ਜਾਨਲੇਵਾ ਵੀ ਸਾਬਤ ਬਾਅਦ 'ਚ ਹੋ ਸਕਦੀ ਆ। ਬਿਲਕੁਲ, ਜੇ ਆਪਾਂ ਨੰਬਰਸ ਵਾਈਜ਼ ਦੱਸਦੇ ਜਾਈਏ, ਕੱਲ੍ਹ ਦੇ ਟੈਂਪਰੇਚਰ ਜਿਹੜਾ ਨਿਕਲਿਆ ਕੱਲ੍ਹ ਆ, 112 ਡਿਗਰੀ ਟੈਂਪਰੇਚਰ ਕੱਲ੍ਹ ਸਟਾਕਟਨ ਦੇ ਵਿੱਚ ਸੀਗਾ, 114 ਡਿਗਰੀ ਸੈਕਰਾਮੈਂਟੋ ਦੇ ਵਿੱਚ, 115 ਡਿਗਰੀ ਵੈਕਾਵਿਲ 'ਚ ਤੇ 117 ਡਿਗਰੀ ਫੇਅਰਫੀਲਡ 'ਚ। ਲਓ ਜੀ। ਫ੍ਰਿਜ਼ਨੋ ਬੇਕਰਸਫੀਲਡ ਤੁਹਾਨੂੰ ਪਤਾ ਹੀ ਆ ਵੀ ਉੱਥੇ ਕਿੰਨਾ ਹੌਟ ਹੁੰਦਾ। ਤੇ ਅੱਜ ਦਾ ਜੇ ਟੈਂਪਰੇਚਰ ਦੱਸਦੇ ਜਾਈਏ, 115 ਡਿਗਰੀ ਸੈਕਰਾਮੈਂਟੋ 'ਚ ਹੋਊਗਾ, 108 ਡਿਗਰੀ ਤੱਕ ਸੈਨੋਜ਼ੇ, 104 ਡਿਗਰੀ ਓਕਲੈਂਡ, 125 ਡਿਗਰੀ ਡੈਥ ਵੈਲੀ ਦੇ ਵਿੱਚ। ਤੇ ਹੁਣ ਤੁਸੀਂ ਹਿਸਾਬ ਲਾ ਲਓ, ਤੇ 94 ਡਿਗਰੀ ਲਾਸ ਐਂਜਲਸ ਡਾਊਨਟਾਊਨ ਦੇ ਵਿੱਚ। ਤੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਆ। ਫੇਅਰਵਿਊ ਫਾਇਰ ਜਿਹੜੀ ਆ, ਇਹ ਫਾਸਟ ਮੂਵਿੰਗ ਬਲੇਜ਼ ਚੱਲ ਰਹੀ ਆ, ਜਿਹਦੇ ਨਾਲ 2 ਲੋਕਾਂ ਦੀ ਪਿਛਲੇ ਦਿਨਾਂ 'ਚ ਮੌਤ ਵੀ ਹੋਈ ਸੀ। 500 ਏਕੜ 1 ਘੰਟੇ ਦੇ ਹਿਸਾਬ ਨਾਲ ਇਹ ਅੱਗ ਵੱਧ ਰਹੀ ਹੈਗੀ ਆ। ਇੱਕ 80 ਮੀਲ ਈਸਟ ਆਫ ਲਾਸ ਐਂਜਲਸ ਜੋ ਅੱਗ ਲੱਗੀ ਆ, ਇਹ 2000 ਏਕੜ ਆਲਰੇਡੀ ਸੜ ਕੇ ਸੁਆਹ ਹੋ ਗਏ ਹੈਗੇ ਆ। ਰਿਵਰਸਾਈਡ ਕਾਉਂਟੀ ਦੇ ਆਫੀਸ਼ੀਅਲਸ ਨੇ 5000 ਲੋਕਾਂ ਨੂੰ ਘਰਾਂ ਚੋਂ ਇਵੈਕੂਏਟ ਕੀਤਾ ਹੈ ਕੈਲ ਫਾਇਰ ਦੇ ਮੁਤਾਬਕ। 53 ਦੇ ਕਰੀਬ ਲਾਰਜ ਫਾਇਰਸ ਪੂਰੇ ਜੀ। USA ਦੇ ਵਿੱਚ ਲੱਗੀਆਂ ਹੋਈਆਂ ਆ। ਤੇ 2 ਲੋਕਾਂ ਦੀ ਮੌਤ ਮਿਲ ਫਾਇਰ ਦੇ ਵਿੱਚ ਹੋ ਗਈ ਸੀ। ਜੀ, ਕੈਲੀਫੋਰਨੀਆ ਦੀ ਜਿਹੜੀ ਹੀਟ ਵੇਵ ਆ, ਇਸਨੇ ਬਹੁਤ ਜ਼ਿਆਦਾ ਕਹਿ ਲਓ ਹਰਜੋਤ ਸਿੰਘ ਜੀ, ਲੋਕਾਂ ਨੂੰ ਸੋਚਣ ਦੇ ਲਈ ਵੀ ਤੇ ਆਪਣੇ ਆਪ ਦੇ ਬਚਾਅ ਦੇ ਲਈ ਵੀ ਸਰਕਾਰਾਂ ਵੀ ਜੋ ਕਰ ਰਹੀਆਂ ਕਰ ਰਹੇ ਆ, ਪਰ ਕੰਮ ਬੜਾ ਔਖਾ ਆ। ਜਿਹੜਾ ਕੈਲੀਫੋਰਨੀਆ ISO ਆ, ਇੰਡੀਪੈਂਡੈਂਟ ਸਿਸਟਮ ਆਪਰੇਟਰ ਆ, ਕੈਸੋ ਜਿਸ ਨੂੰ ਵੀ ਜਾਣਿਆ ਜਾਂਦਾ ਆ, ਇਹ ਕਹਿੰਦੇ ਵੀ 80% ਸਟੇਟ ਨੂੰ ਬਿਜਲੀ ਜਿਹੜੀ ਉਹ ਪ੍ਰਦਾਨ ਕਰਦੇ ਹੈਗੇ ਆ। ਤੇ ਇਹ ਬਾਰ-ਬਾਰ ਜਿਹੜੇ ਆ ਉਹ ਕਹਿ ਰਹੇ ਆ ਵੀ ਵੱਧ ਤੋਂ ਵੱਧ ਬਿਜਲੀ ਨੂੰ ਜਿਹੜਾ ਉਹ ਤੁਸੀਂ ਪ੍ਰੀਜ਼ਰਵ ਕਰੋ। ਜਿਹੜੇ ਖਾਸ ਕਰਕੇ ਦੇਖੋ, ਇੱਕ ਦਿਨ ਤੁਸੀਂ ਨਹੀਂ ਵੀ ਕਰੋਗੇ ਨਾ ਬਾਹਰ ਜਾ ਕੇ ਜਿਹੜਾ ਉਹ ਕੰਮ, ਤਾਂ ਕੋਈ ਐਸੀ ਕੋਈ ਚੱਕਰ ਨਹੀਂ ਆ। ਆਪਣੇ ਆਪ ਨੂੰ ਜਿਹੜਾ ਉਹ ਬਚਾਓ। ਹੀਟ ਸਟ੍ਰੋਕ ਹੁੰਦਿਆਂ ਪਤਾ ਨਹੀਂ ਲੱਗਦਾ ਕਈ ਵਾਰੀ। ਹੀਟ ਦੀ ਜਿਹੜੀ ਇਲਨੈਸ ਆ ਉਹ ਬਹੁਤ ਗੰਭੀਰ ਆ। ਸਰੀਰ ਦੇ ਤਾਪਮਾਨ ਨੂੰ ਥੱਲੇ ਲੈ ਕੇ ਆਉਣਾ ਬੜਾ ਫਿਰ ਔਖਾ ਹੋ ਜਾਂਦਾ ਆ। ਲਗਾਤਾਰ ਪਾਣੀ ਜਿਹੜੇ ਆ ਉਹ ਤੁਸੀਂ ਪੀਂਦੇ ਰਹੋ। ਕੰਸਟਰਕਸ਼ਨ ਵਾਲੇ ਉਹ ਵੀ, ਐਗਰੀਕਲਚਰ ਵਾਲੇ, ਵੇਅਰ ਹਾਊਸਾਂ ਵਾਲੇ, ਜਿੱਥੇ ਵੀ ਜ਼ਿਆਦਾ ਤਪਸ਼ ਤੇ ਗਰਮੀ ਜਿਹੜੀ ਉਹ ਹੁੰਦੀ ਆ, ਉਹਨਾਂ ਨੂੰ ਵੱਧ ਤੋਂ ਵੱਧ ਬਚਾਅ ਰੱਖਣ ਦੀ ਜ਼ਰੂਰਤ ਆ। ਕੱਲ੍ਹ ਹੀ ਜਿਹੜਾ ਕੈਲੋਸ਼ਾ ਨੇ ਕਿਹਾ ਸੀਗਾ ਵੀ ਅਸੀਂ ਅਜਿਹੀਆਂ ਥਾਵਾਂ ਦੇ ਉੱਤੇ ਛਾਪੇਮਾਰੀ ਕਰਾਂਗੇ ਜਿੱਥੇ ਸਾਨੂੰ ਇਹ ਪਤਾ ਆ ਵੀ ਜਿੱਦਾਂ ਵੇਅਰ ਹਾਊਸ ਹੋ ਗਏ, ਐਗਰੀਕਲਚਰ ਵਾਲੇ ਹੋ ਗਏ, ਤੇ ਇਸ ਦੇ ਨਾਲ ਜਿਹੜੇ ਕੰਸਟਰਕਸ਼ਨ ਵਾਲੇ ਵੀ, ਭਾਈ ਇਹਨਾਂ ਨੂੰ ਪ੍ਰੋਪਰ ਸੁਵਿਧਾ ਤੁਸੀਂ ਦੇ ਰਹੇ ਆ, ਬਰਾਬਰ ਜਿਹੜੀਆਂ ਚੀਜ਼ਾਂ ਮਿਲ ਰਹੀਆਂ, ਐਵੇਂ ਪਾਣੀ ਦਾ, ਸ਼ੇਡ ਦਾ, ਬ੍ਰੇਕਸ ਦਾ ਪ੍ਰਬੰਧ ਜਿਹੜਾ ਉਹ ਹੈ ਜਾਂ ਨਹੀਂ ਹੈ। ਸੋ ਸਾਰੇ ਜਾਣੇ ਬਈ ਅੱਜ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰਹੋ। ਬਹੁਤ ਸਾਰੇ ਕਹਿਣਗੇ ਯਾਰ ਇਹ ਐਵੇਂ ਪਾਣੀ ਜਿਹੜਾ ਗਰਮੀ ਨੂੰ ਲੈ ਕੇ ਕਿਉਂ ਰੌਲਾ ਪਾਈ ਜਾਂਦੇ ਆ। ਪਤਾ ਉਦੋਂ ਲੱਗਣਾ ਹੈ ਵੀ ਹੁਣ ਤਾਂ ਪੱਖਾ ਚੱਲਦਾ ਹੈ, ਹੁਣ ਤਾਂ AC ਚੱਲਦਾ ਆ। ਜੇ ਕਿਤੇ ਬਿਜਲੀ ਚਲੇ ਗਈ ਨਾ, ਪਤਾ ਉਦੋਂ ਲੱਗਣਾ ਵੀ ਬਣਦਾ ਕੀ ਆ, ਵੀ ਇੰਨੀ ਜ਼ਿਆਦਾ ਗਰਮੀ ਜਿਹੜੀ ਆ ਉਹ ਅਚਾਨਕ ਜਦੋਂ ਹੋ ਜਾਂਦੀ ਹੈ ਕੀ ਆ। ਬਹੁਤ ਸਾਰੇ ਲੋਕ ਜਿਹੜਾ ਨੂੰ ਇਹ ਨਹੀਂ ਪਤਾ ਵੀ ਕਈਆਂ ਦੀ ਜਿਹੜੀ ਮੈਡੀਕਲ ਇਕਵਿਪਮੈਂਟ, ਉਹਨਾਂ ਦੀ ਜੀਵਨ ਦਾ ਜਿਹੜਾ ਸਰੋਤ ਆ, ਉਹ ਬਿਜਲੀ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ। ਜੇ ਬਿਜਲੀ ਚਲੇ ਜਾਂਦੀ ਹੈ ਤੇ ਬੜੀ ਮੁਸ਼ਕਲ ਹੁੰਦੀ ਆ। ਜੇ ਕਈ ਘੰਟੇ ਨਾ ਆਵੇ ਬਿਜਲੀ, ਤਾਂ ਫਿਰ ਬਹੁਤ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਪੈ ਸਕਦੀ ਆ। ਸੋ ਇਹ ਜ਼ਰੂਰੀ ਆ ਵੀ ਭਾਈ ਤੁਸੀਂ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦਾ ਅੱਜ ਵਿਸ਼ੇਸ਼ ਧਿਆਨ ਰੱਖੋ। ਜੀ, ਅੱਜ ਵੀ ਬਿਜਲੀ ਬਹੁਤ ਜਗ੍ਹਾ ਦੇ ਉੱਤੇ ਗਈ ਹੋਈ ਆ। ਲਿਵਰਮੋਰ ਦੇ ਬਹੁਤ ਸਾਰੇ ਏਰੀਏ ਦੇ ਵਿੱਚ ਗਈ ਹੋਈ ਆ। ਜ਼ਰੂਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਅਪਡੇਟ ਕਰਾ ਦਿਓ, ਤਾਂ ਕਿ ਆਪਾਂ ਹੋਰ ਸਰੋਤਿਆਂ ਨਾਲ ਵੀ ਸਾਂਝੇ ਕਰ ਦਾਂਗੇ 408 272 5200 ਦੇ ਨੰਬਰ ਤੇ ਕਾਲ ਕਰਕੇ। ਜੀ, ਤੇ ਹੁਣ ਆਪਾਂ ਇੱਥੇ ਦਿੰਦੇ ਆ ਜੀ ਬ੍ਰੇਕ ਤੋਂ ਬਾਅਦ ਮੁੜ ਕੇ ਜਿਹੜੇ ਆ ਉਹ ਵਾਪਸ ਆਉਂਦੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਆਪਾਂ ਏਦਾਂ ਹੀ ਜਾਰੀ ਰੱਖਾਂਗੇ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਯੂਕਰੇਨ ਵਾਰ ਦੇ ਸੰਬੰਧ ਦੇ ਵਿੱਚ ਨਾਰਥ ਕੋਰੀਆ ਕਹਿੰਦੇ ਪਏ ਰਸ਼ੀਆ ਨੂੰ ਆਪਣੇ ਵੈਪਨਸ ਆ ਉਹ ਸਪਲਾਈ ਕਰ ਰਿਹਾ ਹੈਗਾ। ਇਹ USA ਨੇ, ਜੋ USA ਦੇ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ, ਕਹਿੰਦੇ ਮਿਲੀਅਨਸ ਆਫ ਰਾਕੇਟਸ ਤੇ ਆਰਟਿਲਰੀ ਸ਼ੈਲਸ ਜੋ ਹੈਗੇ ਆ ਉਹ ਪਾਇਨਗਾਂਗ ਜੋ ਉੱਥੋਂ ਨਾਰਥ ਕੋਰੀਆ ਚ ਆ ਉਹਨਾਂ ਤੋਂ ਰਸ਼ੀਆ ਨੇ ਖਰੀਦੇ ਹੈਗੇ ਆ। ਤੇ ਹੋ ਸਕਦਾ ਰਸ਼ੀਆ ਕਹਿੰਦੇ ਹੋਰ ਵੀ ਵੈਪਨਸ ਨਾਰਥ ਕੋਰੀਆ ਤੋਂ ਖਰੀਦੇ। ਇਹ ਜੋ ਨਵੀਂ ਰਿਪੋਰਟ ਆਈ ਹੈਗੀ ਆ, ਇਹ BBC ਨੇ ਵੀ ਰਿਪੋਰਟ ਜਾਰੀ ਕੀਤੀ ਆ। ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਵੀ ਸਾਰਾ ਕੁਝ ਨਵਾਂ ਹੋਇਆ ਹੈਗਾ ਆ। ਤੇ ਦੂਸਰੇ ਪਾਸੇ ਜੋ ਨਿਊਕਲੀਅਰ ਪਲਾਂਟ ਨੂੰ ਚੈੱਕ ਕਰਨ ਗਏ ਆ ਐਟੋਮਿਕ એનર્ਜੀ ਕਮਿਸ਼ਨ ਦੇ ਜੋ ਕੁਝ ਮੈਂਬਰਸ ਉਹ ਹਜੇ ਵੀ ਉੱਥੇ ਟਿਕੇ ਹੋਏ ਹੈਗੇ ਆ। ਉਹ ਕਹਿੰਦੇ ਜਦੋਂ ਤੱਕ ਫਾਈਨਲ ਕੋਈ ਸੋਲੂਸ਼ਨ ਨਹੀਂ ਹੁੰਦਾ ਉਦੋਂ ਤੱਕ ਉਹ ਉੱਥੋਂ ਨਹੀਂ ਨਿਕਲਣਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਲੈਟਸ ਸੀ ਕੀ ਉੱਥੇ ਜਿਹੜਾ ਉਹ ਬਣਦਾ ਆ। ਨਾਰਥ ਕੋਰੀਆ ਵਾਲੇ ਨੇ ਵੀ ਇਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਮਿਜ਼ਾਈਲਾਂ ਦੇ ਜਿਹੜੇ ਟੈਸਟ ਆ ਉਹ ਕੀਤੇ ਹੈਗੇ ਆ। ਇਹ ਹੁਣ ਦੇਖਦੇ ਆ ਵੀ ਅੱਗੇ ਕੀ ਜਿਹੜਾ ਇਹ ਬਣਦਾ ਹੈਗਾ ਆ। ਅਗਲੀ ਜਿਹੜੀ ਗੱਲਾਂ ਆ ਹਰਜੋਤ ਸਿੰਘ ਜੀ, ਖਬਰਾਂ ਦੇ ਉੱਤੇ ਚਰਚਾ ਮਾਰਦੇ ਜਾਈਏ। ਫਲੋਰੀਡਾ ਦੇ ਗਵਰਨਰ ਡਿਸੈਂਟਸ ਆ, ਉਹਨਾਂ ਦੇ ਦੁਆਰਾ ਇਲੈਕਸ਼ਨ ਪੁਲਿਸ ਜਿਹੜੀ ਉਹ ਆਪਣੇ ਪੱਧਰ ਦੇ ਉੱਤੇ ਉਹ ਬਣਾ ਦਿੱਤੀ ਗਈ ਸੀ। ਉਹਨਾਂ ਦੇ ਇਹ ਹੁਣ ਦਾਅਵਾ ਕੀਤਾ ਵੀ ਹੁਣ ਤੱਕ 20 ਜਾਣਿਆਂ ਨੂੰ ਵੋਟਰ ਫਰਾਡ ਦੇ ਲਈ ਚਾਰਜ ਜਿਹੜਾ ਆ ਉਹ ਕੀਤਾ ਆ। ਉਹਨਾਂ ਨੇ ਐਡਵੋਕੇਟਸ ਜਿਹੜੇ ਕਹਿੰਦੇ ਵੀ ਇਸ ਦੇ ਪਿੱਛੇ ਜਿਹੜੀ ਹੋਰ ਵੱਡੀ ਕਹਾਣੀ ਵੀ ਜੁੜੀ ਹੋ ਸਕਦੀ ਆ। ਉਹਨਾਂ ਨੇ ਬਲੇਮ ਕੀਤਾ ਵੀ ਜਿਹੜਾ ਕਨਫਿਊਜ਼ਿੰਗ ਪ੍ਰੋਸੈਸ ਇਸ ਟਾਈਮ ਬਣਾਇਆ ਗਿਆ ਹੈ ਇਲੈਕਸ਼ਨ ਨੂੰ ਜਿਹੜਾ ਉਹ ਲੈ ਕੇ, ਇਹਦੇ ਵਿੱਚ ਕਹਿੰਦੇ ਵੀ ਇਹ ਬੜਾ ਮੁਸ਼ਕਿਲ ਉਹਨਾਂ ਦੇ ਲਈ ਬਣ ਜਾ ਰਿਹਾ ਆ। ਵੀ ਇਹ ਕਈ ਵਾਰੀ ਇਲੈਕਸ਼ਨ ਅਫੀਸ਼ੀਅਲ ਵੀ ਇਸ ਦੇ ਵਿੱਚ ਸਸਪੈਕਟ ਜਿਹੜੇ ਆ ਉਹ ਬਣ ਜਾਂਦੇ ਆ, ਤੇ ਇਹ ਕਿਸੇ ਨੂੰ ਦੱਸਣਾ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਆ ਵੀ ਤੁਸੀਂ ਐਲੀਜੀਬਲ ਹੈਗੇ ਆ ਵੋਟ ਕਰਨ ਦੇ ਲਈ ਜਾਂ ਨਹੀਂ। ਪਿਛਲੇ ਮਹੀਨੇ ਹੀ ਫਲੋਰੀਡਾ ਦੇ ਗਵਰਨਰ ਡਿਸੈਂਟਸ ਆ, ਉਹਨਾਂ ਨੇ ਇਲੈਕਸ਼ਨ ਪੁਲਿਸ ਜਿਹੜੀ ਆਪਣੇ ਪੱਧਰ ਦੇ ਉੱਤੇ ਬਣਾਈ ਆ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਪਹਿਲੇ ਚਾਰਜਸ ਆ ਉਹ ਫਾਈਲ ਕੀਤੇ ਸੀਗੇ। ਸੋ ਹੁਣ ਤੱਕ 20 ਜਾਣਿਆਂ ਦੇ ਉੱਤੇ ਜਿਹੜੇ ਇਹ ਚਾਰਜਸ ਜਿਹੜੇ ਉਹ ਲਗਾਏ ਗਏ ਆ। ਇਹ 20 ਜਾਣੇ ਕਹਿੰਦੇ ਵੀ ਪਹਿਲਾਂ ਇਨਕਾਰਸਰੇਟਡ ਸੀਗੇ, ਅੰਦਰ ਸੀਗੇ ਵੱਖ-ਵੱਖ ਕਨਵਿਕਸ਼ਨਸ ਦੇ ਲਈ, ਜਿਨ੍ਹਾਂ ਵਿੱਚ ਮਰਡਰੀ ਜਾਂ ਫੈਲਨੀ ਸੈਕਸ਼ੂਅਲ ਅਫੈਂਸਿਸ ਜਿਹੜੇ ਆ ਉਹ ਆਉਂਦੇ ਆ। ਕਹਿੰਦੇ ਵੀ ਇੱਦਾਂ ਹੋਣ ਦੇ ਨਾਲ ਫਲੋਰੀਡਾ ਦੇ ਵਿੱਚ ਵੋਟ ਕਰਨ ਦੇ ਉੱਤੇ ਰੋਕ ਹੈਗੀ ਆ। ਪਰ ਕਹਿੰਦੇ ਵੀ 2020 ਦੇ ਵਿੱਚ ਅਜਿਹੇ ਓਫੈਂਸਿਸ ਵਾਲੇ ਲੋਕਾਂ ਨੇ ਵੀ ਵੋਟ ਪਾਈ ਆ। ਸੋ ਇਹਦੇ ਚੱਲਦਿਆਂ ਜਿਹੜੀ ਇਲੈਕਸ਼ਨ ਪੁਲਿਸ ਆ ਉਹਨਾਂ ਨੇ 20 ਜਾਣਿਆਂ ਨੂੰ ਹੁਣ ਤੱਕ ਚਾਰਜ ਕੀਤਾ ਆ। ਜੀ, ਅਗਲੀ ਖਬਰ ਸਿਆਟਲ ਤੋਂ ਆ ਰਹੀ ਆ। ਸਿਆਟਲ ਦੇ ਵਿੱਚ ਇੱਕ ਫਲੋਟ ਪਲੇਨ ਕ੍ਰੈਸ਼ ਹੋ ਗਿਆ ਸੀ, ਮਿਸਿੰਗ ਸੀਗਾ ਪਿਛਲੇ ਕਈ ਦਿਨਾਂ ਤੋਂ, ਤੇ ਉਹਦੇ ਸੰਬੰਧ ਦੇ ਵਿੱਚ 9 ਲੋਕਾਂ ਦੀ ਜੋ ਸਰਚ ਆ ਉਹ ਕੋਸਟ ਗਾਰਡ ਵਾਲੇ ਕਰ ਰਹੇ ਸੀ। ਤੇ ਅੱਜ ਇਹ ਰਿਪੋਰਟ ਆ ਰਹੀ ਆ ਵੀ ਇੱਕ ਬੰਦੇ ਦੀ ਬੋਡੀ ਆਲਰੇਡੀ ਮਿਲ ਗਈ ਸੀ ਤੇ ਬਾਕੀਆਂ ਦੀ ਉਹ ਜੋ ਸਰਚ ਕਰ ਰਹੇ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਵਿਡਵੇ ਆਈਲੈਂਡ ਜੋ ਹੈਗਾ ਇੱਥੇ ਇਹ ਜਹਾਜ਼ ਜੋ ਫਲੋਟ ਪਲੇਨ ਹੈਗਾ ਆ ਇਹ ਕ੍ਰੈਸ਼ ਹੋਇਆ ਸੀਗਾ। ਤੇ ਐਤਵਾਰ ਤੋਂ ਲੈ ਕੇ ਹੁਣ ਤੱਕ ਉੱਥੇ ਸਰਚ ਜੋ ਲੋਕ ਮਿਸਿੰਗ ਸੀਗੇ ਉਹਨਾਂ ਦੀ ਚੱਲ ਰਹੀ ਸੀ, ਪਰ ਅੱਜ ਇਹ ਸਰਚ ਬੰਦ ਕਰ ਦਿੱਤੀ ਗਈ ਆ। ਕੋਸਟ ਗਾਰਡਸ ਨੇ ਇਹ ਕਿਹਾ ਕਿ ਸਾਡੀਆਂ ਜੋ ਡੀਪੈਸਟ ਸਿੰਪਥੀਜ਼ ਹੈਗੀਆਂ ਆ ਉਹਨਾਂ ਲੋਕਾਂ ਲਈ, ਉਹਨਾਂ ਲੋਕਾਂ ਦੇ ਲਵਡ ਵਨ ਲਈ ਜਿਹੜੇ ਇਹਦੇ ਵਿੱਚ ਮਾਰੇ ਗਏ ਹੈਗੇ ਆ, ਪਰ ਹੁਣ ਇਸ ਤੋਂ ਅੱਗੇ ਅਸੀਂ ਸਰਚ ਨਹੀਂ ਕਰ ਸਕਦੇ। ਜੀ, ਅਗਲੀ ਜਿਹੜੀ ਤੁਸੀਂ ਜੀ ਗੱਲ ਕਰਦੇ ਜਾਈਏ, ਕੁਝ ਦਿਨ ਪਹਿਲਾਂ ਇੱਕ ਮਿਸੀਸਿਪੀ ਦੇ ਵਿੱਚ ਇੱਕ ਬੰਦਾ ਉਸਨੇ ਜਹਾਜ਼ ਚੋਰੀ ਕੀਤਾ, ਛੋਟਾ ਜਹਾਜ਼, ਇਹ ਵੀ ਵੱਡਾ ਜਹਾਜ਼, ਛੋਟਾ ਜਹਾਜ਼ ਚੋਰੀ ਕੀਤਾ ਤੇ ਉੱਥੇ ਦੇ ਵਾਲਮਾਰਟ ਦੇ ਇਰਦ ਗਿਰਦ ਚੱਕਰ ਜਿਹੜਾ ਆ ਉਹ ਕੱਟਦਾ ਰਿਹਾ। ਤੇ ਉਸਨੇ ਇੱਕ ਟਾਈਮ ਦੇ ਉੱਤੇ ਵੀ ਧਮਕੀ ਦਿੱਤੀ ਵੀ ਮੈਂ ਵਾਲਮਾਰਟ ਦੇ ਵਿੱਚ ਇਸ ਨਦਰਨ ਮਿਸੀਸਿਪੀ ਦੇ ਵਿੱਚ ਜਿਹੜਾ ਵਾਲਮਾਰਟ ਆ ਇਸ ਦੇ ਵਿੱਚ ਇਸ ਨੂੰ ਕ੍ਰੈਸ਼ ਕਰ ਦਊਂਗਾ।
ਕਈ ਚਿਰ ਤੱਕ ਇਹ ਮਸਲਾ ਗੰਭੀਰ ਰੂਪ ਅਖਤਾਰ ਕਰ ਰੱਖਿਆ, ਪਰ ਅੰਤ ਦੇ ਵਿੱਚ 29 ਸਾਲਾ ਕੌਰੀ ਵੇਨ ਪੈਟਰਸਨ, ਜਿਸ ਨੇ ਜਹਾਜ਼ ਚੋਰੀ ਕਰਕੇ ਇਸ ਤਰੀਕੇ ਦੇ ਨਾਲ ਧਮਕੀ ਦਿੱਤੀ ਸੀਗੀ, ਉਸ ਨੂੰ ਮਨਾ ਕੇ ਜਿਹੜਾ ਆ ਉਹ ਥੱਲੇ ਉਤਾਰ ਲਿਆ ਗਿਆ। ਸੁਰੱਖਿਅਤ ਜਹਾਜ਼ ਲੈਂਡ ਹੋਇਆ ਤੇ ਉਸ ਤੋਂ ਬਾਅਦ 'ਚ ਕੌਰੀ ਵੇਨ ਪੈਟਰਸਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਇਸ ਦੇ ਉੱਤੇ ਗ੍ਰੈਂਡ ਲਾਰਸਨੀ ਤੇ ਜਿਹੜੇ ਟੈਰਰਿਸਟਿਕ ਥ੍ਰੈਟਸ ਜਿਹੜੇ ਉਹ ਦੇਣ ਦੇ ਦੋਸ਼ਾਂ ਅਧੀਨ ਇਸ ਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਆ। ਉੱਥੋਂ ਦੇ ਗਵਰਨਰ ਟੇਟ ਰੀਵਜ਼, ਉਹਨਾਂ ਨੇ ਟਵਿੱਟਰ ਦੇ ਉੱਤੇ ਇਹ ਜਾਣਕਾਰੀ ਦਿੱਤੀ ਹੈ ਵੀ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਸੀਗੀ ਉਸ ਨੂੰ ਰਿਜ਼ੋਲਵ ਕਰ ਲਿਆ ਗਿਆ ਤੇ ਇਸ ਦੇ ਵਿੱਚ ਕਿਸੇ ਦੀ ਵੀ ਜਿਹੜੀ ਕਿਸੇ ਨੂੰ ਸੱਟ ਚੋਟ ਇੰਜਰੀ ਜਿਹੜੀ ਉਹ ਨਹੀਂ ਹੋਈ। ਟੁਪੈਲੋ ਦੇ 에ਅਰਪੋਰਟ ਦੇ ਵਿੱਚ ਪੈਟਰਸਨ ਐਜ਼ ਏ EMPLOYEE ਕੰਮ ਕਰਦਾ ਸੀ। ਬੀਚਕ੍ਰਾਫਟ ਕਿੰਗ 에ਅਰ C-90A ਨਾਂ ਦਾ ਜਿਹੜਾ ਜਹਾਜ਼ ਇਸਨੇ ਤੜਕੇ 5 ਵਜੇ ਤੋਂ ਬਾਅਦ 'ਚ ਇਸ ਨੂੰ ਚੋਰੀ ਕਰ ਲਿਆ ਸੀਗਾ। ਕਹਿੰਦੇ ਵੀ ਇਸ ਬੰਦੇ ਦੇ ਕੋਲ ਪਾਇਲਟ ਦਾ ਲਾਇਸੈਂਸ ਵੀ ਜਿਹੜਾ ਉਹ ਨਹੀਂ ਸੀਗਾ। ਸੋ ਉਸ ਸ਼ਹਿਰ ਦੇ ਵਿੱਚ ਜਿਹੜਾ ਵਾਲਮਾਰਟ ਸੀ, ਜਿਸ ਦੇ ਇਰਦ ਗਿਰਦ ਦੇ ਚੱਕਰ ਕੱਟ ਰਿਹਾ ਸੀਗਾ ਵੀ ਮੈਂ ਇਹਦੇ ਵਿੱਚ ਠੋਕ ਦੇਣਾ, ਇਹਨੂੰ ਉਡਾ ਦੇਣਾ, ਜਾਂ ਕਹਿ ਲਓ ਵੀ ਵਿੱਚ ਜਿਹੜਾ ਉਹ ਮੈਂ ਵੱਜ ਜਾਣਾ ਆ, ਉਸ ਨੂੰ ਫਿਰ ਤੁਰੰਤ ਦੇਣੀ ਇਵੈਕੂਏਟ ਕੀਤਾ। ਸੋ ਪੈਟਰਸਨ ਨੇ ਹੀ ਖੁਦ 911 ਨੂੰ ਕਾਲ ਜਿਹੜੀ ਉਹ ਕਰਕੇ ਇਹ ਦੱਸਿਆ ਵੀ ਜਿਹੜਾ ਕੁਆਕਾ ਸ਼ਹਿਰ ਦੇ ਵਿੱਚ ਜਿਹੜਾ ਟੁਪੀਲੋ ਸ਼ਹਿਰ ਦੇ ਵਿੱਚ ਇਹ ਜਿਹੜਾ ਵਾਲਮਾਰਟ ਆ, ਉੱਥੇ ਮੈਂ ਇਸ ਨੂੰ ਕਰ ਦੇਣਾ ਆ। ਇਸ ਨੂੰ ਦੇਖਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਜਿਹੜਾ ਉਹ ਬੰਦ ਹੋ ਗਿਆ ਸੀ। ਨੈਗੋਸ਼ੀਏਟਰਸ ਨੇ ਬਾਅਦ ਦੇ ਵਿੱਚ ਪੈਟਰਸਨ ਦੇ ਨਾਲ ਰਾਬਤਾ ਬਣਾਇਆ ਤੇ ਉਸ ਨੂੰ ਜਿਹੜਾ ਇਹ ਮਨਾਇਆ। ਕਹਿੰਦੇ ਵੀ 5 ਘੰਟੇ ਤੱਕ ਉਹ ਉੱਡਦਾ ਰਿਹਾ, ਟੁਪੈਲੋ ਦੇ ਇਰਦ ਗਿਰਦ ਜਿਹੜੇ ਆ ਉਹ ਚੱਕਰ ਮਾਰਦਾ ਰਿਹਾ। ਹਰ ਇੱਕ ਨੂੰ ਥੱਲੇ ਜਿਹੜੇ ਵੀ ਉਸ 'ਤੇ ਸੀਗੇ ਉਹਨਾਂ ਨੂੰ ਇਹ ਡਰ ਸੀਗਾ ਵੀ ਖੌਰੇ ਇਹ ਸਾਡੇ ਵਿੱਚ ਹੀ ਜਿਹੜਾ ਆ ਕੇ ਨਾ ਜਿਹੜਾ ਉਹ ਮਾਰ ਦੇਵੇ। ਸੋ ਇਹ ਇੱਕ ਗੰਭੀਰ ਜਿਹੜੀ ਸਥਿਤੀ ਜਿਹੜੀ ਉਹ ਬਣਦੀ ਜਿਹੜੀ ਉਹ ਬਚ ਗਈ ਆ। ਹਰਜੋਤ ਸਿੰਘ ਜੀ, ਮਹੀਨਾ ਵੀ ਉਹੀ ਆ ਤੇ ਤਕਰੀਬਨ ਉਹ ਦਿਨ ਆਪਣੇ ਨਜ਼ਦੀਕ ਆ ਰਿਹਾ ਹੈ ਜਿਹੜਾ 9/11 ਵਾਲਾ। ਉਦੋਂ ਵੀ ਇੱਦਾਂ ਹੀ ਜਹਾਜ਼ਾਂ ਨੂੰ ਅਗਵਾ ਕਰਕੇ ਵਰਲਡ ਟ੍ਰੇਡ ਸੈਂਟਰਸ ਦੇ ਵਿੱਚ, ਪੈਂਟਾਗਨ ਦੇ ਲਾਗੇ ਜਿਹੜੇ ਆ ਉਹ ਮਾਰੇ ਗਏ ਸੀਗੇ ਜਾਣ ਬੁੱਝ ਕੇ, ਤੇ ਹਜ਼ਾਰਾਂ ਹੀ ਲੋਕਾਂ ਦੀ ਉਸ ਹਮਲੇ ਦੇ ਵਿੱਚ ਜਿਹੜੀ ਉਹ ਜਾਨ ਚਲੀ ਗਈ ਸੀਗੀ। ਸੋ ਇਹ ਜਿਹੜਾ ਹੈ ਹਰਜੋਤ ਸਿੰਘ ਜੀ, ਬਾਲ ਜਿਹੜਾ ਕਹਿ ਸਕਦੇ ਆ ਵੀ ਬਚਾਅ ਹੋ ਗਿਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਕਹਿੰਦੇ ਵੀ ਪੈਂਟਾਗਨ ਦੇ ਰਹਿ ਚੁੱਕੇ ਲੀਡਰਸ ਉਹ ਇਹ ਕਹਿ ਰਹੇ ਆ ਵੀ ਸਿਵਲੀਅਨ ਤੇ ਮਿਲਟਰੀ ਰਿਲੇਸ਼ਨ ਦੇ ਵਿੱਚ ਦਰਾੜ ਪਈ ਹੋਈ ਹੈਗੀ ਆ USA ਦੇ ਵਿੱਚ, ਤੇ ਇਹ ਇੱਕ ਬਹੁਤ ਘਾਤਕ ਹੋ ਸਕਦੀ ਹੈਗੀ ਆ। ਲਗਭਗ ਕਹਿੰਦੇ 8 ਦੇ ਕਰੀਬ ਡਿਫੈਂਸ ਸੈਕਟਰੀ USA ਦੇ ਤੇ 5 ਦੇ ਕਰੀਬ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ, ਉਹਨਾਂ ਨੇ ਇੱਕ ਓਪਨ ਲੈਟਰ ਜੋ ਆ ਇਹ ਲਿਖਿਆ ਆ। ਉਹ ਕਹਿੰਦੇ ਵੀ ਇਹ ਅਸੀਂ ਬਲੇਮ ਨਹੀਂ ਕਰਦੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਪੋਲੀਟੀਕਲ ਲੀਡਰ ਨੂੰ, ਪਰ ਜਿਸ ਹਿਸਾਬ ਦੇ ਨਾਲ USA ਦੀ ਸਿਚੁਏਸ਼ਨ ਬਣੀ ਹੋਈ ਆ, ਪੂਰੀ ਤਰ੍ਹਾਂ USA ਇਸ ਟਾਈਮ ਡਿਵਾਈਡਡ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਵੱਡੀ ਪ੍ਰੋਬਲਮ ਹੋ ਸਕਦੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ US ਮਿਲਟਰੀ ਨੇ ਇਰਾਕ ਤੇ ਅਫਗਾਨਿਸਤਾਨ ਦੇ ਵਿੱਚ ਜੰਗ ਜੋ ਬੰਦ ਕੀਤੀ ਆ, ਉਹ ਬਿਨਾਂ ਕਿਸੇ ਗੋਲ ਜੋ ਸੈਟਿਸਫੈਕਟਰੀ ਅਕੰਪਲਿਸ਼ ਕੀਤਾ ਹੋਵੇ ਉਹ ਤੋਂ ਬਿਨਾਂ ਬੰਦ ਕਰ ਦਿੱਤੀ ਆ। ਤੇ ਅਸੀਂ ਹੋਰ ਹੁਣ ਪ੍ਰਪੇਅਰ ਹੋ ਰਹੇ ਆ ਕੰਪੀਟੀਸ਼ਨ ਦੇ ਲਈ ਹੋਰ ਜਿਹੜੀਆਂ ਨੇਸ਼ਨਸ ਆ ਉਹਨਾਂ ਦੇ ਨਾਲ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੋ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਟਰਾਂਸਫਰ ਆਫ ਪਾਵਰ ਹੋਈ ਸੀ, ਇੱਦਾਂ ਦੀ ਸਿਚੁਏਸ਼ਨ ਵੀ ਕਦੇ USA ਦੇ ਵਿੱਚ ਨਹੀਂ ਵਾਪਰੀ। ਜੋ ਘਟਨਾਵਾਂ ਹੋਈਆਂ ਉਹ ਸਹੀ ਨਹੀਂ ਸੀਗੀਆਂ। ਲੈਟਰ ਲਿਖਣ ਵਾਲਿਆਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਮੇਂ ਤੇ ਰਹੇ 2 ਡਿਫੈਂਸ ਸੈਕਟਰੀ ਜਿਮ ਮੈਟਿਸ ਤੇ ਮਾਰਕ ਐਸਪਰ, ਜਿਨ੍ਹਾਂ ਦੀ ਪ੍ਰੈਜ਼ੀਡੈਂਟ ਦੇ ਨਾਲ ਝਗੜਾ ਵੀ ਹੋਇਆ ਸੀ ਤੇ ਆਪਣੀ ਪੋਜੀਸ਼ਨ ਤੋਂ ਉਹਨਾਂ ਨੂੰ ਰਿਮੂਵ ਵੀ ਕਰ ਦਿੱਤਾ ਗਿਆ ਸੀ, ਉਹਨਾਂ ਦੇ ਨਾਮ ਵੀ ਇਹਨਾਂ ਜੋ ਸਾਈਨ ਕਰਨ ਵਾਲੇ ਸਾਰੇ ਲੋਕ ਆ ਉਹਨਾਂ ਦੇ ਵਿੱਚ ਹੈਗੇ ਆ। 에ਅਰਫੋਰਸ ਦੇ ਜਨਰਲ ਰਿਚਰਡ ਮਾਇਰ, ਮਰੀਨ ਜਨਰਲ ਪੀਟਰ ਪੇਸ, ਨੇਵੀ ਦੇ ਐਡਮਿਰਲ ਮਾਈਕ ਮੂਲਰ, ਆਰਮੀ ਜਨਰਲ ਮਾਰਟਨ ਡੈਂਪਸੀ, ਮਰੀਨ ਦੇ ਜਨਰਲ ਜੋਸਫ ਡਨਫੋਰਡ, ਇਹ ਸਾਰੇ ਜਾਣੇ ਦੇ ਨਾਮ ਆ ਜਿਨ੍ਹਾਂ ਨੇ ਇਹ ਲੈਟਰ ਲਿਖਿਆ ਹੈਗਾ। ਜੀ,
ਹਰਜੋਤ ਸਿੰਘ ਜੀ, ਯੂਵਾਲਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਜਿੱਥੇ ਟੈਕਸਸ ਦੇ ਵਿੱਚ ਸਕੂਲ ਸ਼ੂਟਿੰਗ ਹੋਈ ਸੀ, 19 ਵਿਦਿਆਰਥੀ ਤੇ 2 ਅਧਿਆਪਕਾਂ ਦੀ ਜਿਹੜੀ ਉਹ ਮੌਤ ਹੋਈ ਸੀ ਪਿਛਲੇ ਸਪਰਿੰਗ ਦੇ ਵਿੱਚ। ਅੱਜ ਉਹ ਸਕੂਲ ਦੀ ਮੁੜ ਵਾਪਸੀ ਜਿਹੜੀ ਉਹ ਹੋ ਰਹੀ ਆ, ਸਕੂਲ ਮੁੜ ਲੱਗਣ ਜਾ ਰਿਹਾ ਆ। ਮੋਸਟਲੀ ਜਿਹੜੇ ਵਿਦਿਆਰਥੀ ਉਸ ਰੋਬ ਐਲੀਮੈਂਟਰੀ ਸਕੂਲ 'ਚ ਪੜ੍ਹਦੇ ਸੀਗੇ, ਉਹ ਵੱਖ-ਵੱਖ ਨਜ਼ਦੀਕਲੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਉਹ ਜਾ ਰਹੇ ਆ, ਉਹ ਜਾਂ ਉਸ ਦੇ ਨਜ਼ਦੀਕਲੇ ਉਸੇ ਡਿਸਟ੍ਰਿਕਟ ਦੇ ਹੀ ਹੋਰ ਸਕੂਲਸ ਦੇ ਵਿੱਚ ਉਹਨਾਂ ਨੂੰ ਕੰਸੋਲੀਡੇਟ ਕੀਤਾ ਜਾ ਰਿਹਾ ਆ। ਯੂਵਾਲਡੇ ਕੰਸੋਲੀਡੇਟਿਡ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਦੇ ਸੁਪਰੀਡੈਂਡੈਂਟ ਹਾਲ ਹੈਰਲ ਨੇ ਕਿਹਾ ਆ ਵੀ ਅਸੀਂ ਸੇਮ ਕੈਂਪਸ ਦੇ ਵਿੱਚ ਨਹੀਂ ਜਾਵਾਂਗੇ। ਰਾਸ਼ਟਰਪਤੀ ਬਾਈਡਨ ਵੀ ਇਹ ਇੱਥੇ ਜਿਹੜੇ ਉਹਨਾਂ ਨੇ ਵਿਜ਼ਿਟ ਜਿਹੜਾ ਉਹ ਕੀਤਾ ਸੀਗਾ ਤੇ ਉੱਥੇ ਕਿਹਾ ਸੀਗਾ ਵੀ ਇਸ ਸਕੂਲ ਨੂੰ ਪੂਰੀ ਤਰ੍ਹਾਂ ਢਾਹ ਕੇ ਨਵਾਂ ਸਕੂਲ ਜਿਹੜਾ ਆ ਉਹ ਬਣਾਇਆ ਜਾਊਗਾ। ਅੱਜ ਕਹਿੰਦੇ ਆ ਵੀ ਜਿਹੜਾ ਵੀ ਕੋਈ ਉੱਥੇ ਆ ਰਿਹਾ ਆ, ਵਿਸ਼ੇਸ਼ ਧਿਆਨ ਸੁਰੱਖਿਆ ਨੂੰ ਲੈ ਕੇ ਰੱਖਿਆ ਜਾ ਰਿਹਾ ਤੇ ਉਸ ਦੇ ਨਾਲ-ਨਾਲ ਟਰੋਮਾ ਦੇ ਲਈ ਤੇ ਕਾਉਂਸਲਿੰਗ ਦੇ ਲਈ ਵਿਸ਼ੇਸ਼ ਟੀਚਰ ਲਾਇਸੈਂਸਡ ਜਿਹੜੇ ਕਾਉਂਸਲਰਸ ਆ ਉਹ ਉਪਲਬਧ ਰਹਿਣਗੇ, ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਵਿਦਿਆਰਥੀ ਜਾਂ ਕੋਈ ਟੀਚਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਪਣਾ ਦੁੱਖ ਇੱਕ ਹਿਸਾਬ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਜਾਂ ਮਨ ਦੀਆਂ ਭਾਵਨਾਵਾਂ ਨੂੰ ਕੱਢਣਾ ਚਾਹੁੰਦੇ ਆ, ਤਾਂ ਕਹਿੰਦੇ ਉਸ ਦੀ ਜਿਹੜੀ ਆ ਹਰਜੋਤ ਸਿੰਘ ਜੀ ਆਪਸ਼ਨ ਉੱਥੇ ਉਪਲਬਧ ਹੋਵੇਗੀ। ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਯੂਵਾਲਡੇ ਸਕੂਲ ਡਿਸਟ੍ਰਿਕਟ ਤੋਂ ਜਿਹੜਾ ਆ ਉਹ ਕੱਢ ਵੀ ਲਿਆ ਆ ਤੇ ਕਈ ਜਿਹੜੇ ਉਹਨਾਂ ਨੂੰ ਇਸ ਨਵੇਂ ਸੈਸ਼ਨ ਦੇ ਲਈ ਵੀ ਲੈ ਕੇ ਆਏ ਨੇ। ਸੋ ਪੇਰੈਂਟਸ ਨੇ ਪੁਸ਼ ਕੀਤਾ ਸੀ, ਕੋਸ਼ਿਸ਼ ਕਰ ਰਹੇ ਸੀਗੇ ਇਸ ਸਕੂਲ ਡਿਸਟ੍ਰਿਕਟ ਨੂੰ ਕਹਿਣ ਦੇ ਲਈ ਵੀ ਵਰਚੁਅਲ ਲਰਨਿੰਗ ਦੇ ਨੂੰ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਮੁੜ ਦੁਬਾਰਾ, ਜਿੰਨੀ ਦੇਰ ਤੱਕ ਸਕੂਲ ਦੁਬਾਰਾ ਬੇਸਿਕਲੀ ਬਣ ਨਹੀਂ ਜਾਂਦਾ ਜਾਂ ਨਿਆਣੇ ਉੱਥੇ ਆਉਣ ਦੇ ਲਈ ਤਿਆਰ ਨਹੀਂ ਹੁੰਦੇ। ਜਿੱਦਾਂ ਦੱਸਿਆ ਵੀ ਕਈਆਂ ਨੇ ਨਵੇਂ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਉਹ ਦਾਖਲਾ ਦਵਾਇਆ ਆ। ਕਨੇਪਾ, ਲਾ ਪ੍ਰਾਇਰ, ਸੈਬੀਨਾਲ ਸਕੂਲ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਆ ਉਹ ਉੱਥੇ ਜਾਣਗੇ। ਕਹਿੰਦੇ ਵੀ ਉੱਥੋਂ ਦੇ ਟੀਚਰਸ ਨੂੰ ਹੁਣ ਹੈਂਡਗਨ ਟ੍ਰੇਨਿੰਗ ਵੀ ਜਿਹੜੀ ਉਹ ਮਿਲ ਸਕਦੀ ਆ, ਉੱਥੇ ਦਿੱਤੀ ਜਾਵੇਗੀ। ਸੋ ਇੱਕਦਮ ਹਰਜੋਤ ਸਿੰਘ ਜੀ, ਉਹਨਾਂ ਵਿਦਿਆਰਥੀਆਂ ਦਾ ਪੂਰਾ ਜੀਵਨ, ਉਹਨਾਂ ਟੀਚਰਸ ਦਾ, ਉਹਨਾਂ ਪੇਰੈਂਟਸ ਦਾ ਜਿਹੜਾ ਪੂਰਾ ਜਿਹੜਾ ਜੀਵਨ ਆ, ਉਥਲ-ਪੁਥਲ ਉਸ ਸ਼ਦਾਈ ਬੰਦੇ ਦੇ ਕਰਕੇ ਜਿਹੜਾ ਹੋ ਗਿਆ, ਜਿਸ ਨੇ ਉਸ ਗੋਲੀकांड ਦੇ ਵਿੱਚ ਉਹ 19 ਜਾਣਿਆਂ ਦੀ 21 ਜਾਣਿਆਂ ਦੀ ਕੁੱਲ ਜਿਹੜੀ ਉਹ ਜਾਨ ਲਈ, ਜਿਨ੍ਹਾਂ 'ਚ 19 ਬੱਚੇ ਤੇ 2 ਵਿਦਿਆਰਥੀ ਸ਼ਾਮਲ ਸੀ। ਜੀ, ਅਗਲੀ ਖਬਰ ਵੱਲ ਚਲੀਏ। ਹੁਣ ਕਰੋਨਾ ਤੋਂ ਬਾਅਦ ਇੱਕ ਵਾਰੀ ਫੇਰ ਵੱਡੇ-ਵੱਡੇ ਪ੍ਰੋਗਰਾਮ ਪੂਰੀ ਦੁਨੀਆ 'ਚ ਹੋ ਰਹੇ ਆ ਤੇ ਸਿੱਖ ਵੀ ਬਿਲਕੁਲ ਉਸੇ ਪੂਰੇ ਜ਼ੋਰ-ਸ਼ੋਰ ਦੇ ਨਾਲ ਵੱਖ-ਵੱਖ ਪ੍ਰੋਗਰਾਮ ਮਨਾ ਰਹੇ ਆ। ਮੈਨੀਟੋਬਾ ਤੋਂ ਖਬਰ ਆ ਰਹੀ ਆ, ਮੈਨੀਟੋਬਾ ਦੀ ਸਿੱਖ ਕਮਿਊਨਿਟੀ ਨੇ ਪਿਛਲੇ ਵੀਕਐਂਡ ਦੇ ਦੌਰਾਨ 418ਵੀਂ ਐਨਵਰਸਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨਾਈ ਸੀ ਤੇ 20,000 ਦੇ ਕਰੀਬ ਸਿੱਖ ਆ ਇਸ ਸੈਲੀਬ੍ਰੇਸ਼ਨ ਜੋ ਨਗਰ ਕੀਰਤਨ ਹੋਇਆ ਉਹਦੇ ਵਿੱਚ ਹਾਜ਼ਰ ਹੋਏ। ਮੈਮੋਰੀਅਲ ਪਾਰਕ ਜੋ ਉੱਥੇ ਦਾ ਮੈਨੀਟੋਬਾ ਦਾ, ਉੱਥੇ ਮਨਾਇਆ ਗਿਆ। ਮੈਨੀਟੋਬਾ ਸਿੱਖ ਸੁਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਜਸਦੀਪ ਸਿੰਘ ਦੇਵਗਨ, ਉਹਨਾਂ ਨੇ ਇਹ ਕਿਹਾ ਆ ਵੀ 2 ਸਾਲਾਂ ਤੋਂ ਅਸੀਂ ਇਸ ਖੁਸ਼ੀ ਵਾਲੇ ਦਿਨ ਦੀ ਉਡੀਕ ਕਰ ਰਹੇ ਸੀ, ਕਿਉਂਕਿ ਕਰੋਨਾ ਕਰਕੇ ਰਿਸਟ੍ਰਿਕਸ਼ਨਸ ਲੱਗੀਆਂ ਸੀਆਂ। ਸੋ ਇਸ ਨਗਰ ਕੀਰਤਨ ਦੇ ਵਿੱਚ ਪੂਰੇ ਕੈਨੇਡਾ ਤੋਂ ਸਿੱਖ ਪਹੁੰਚੇ ਹੋਏ ਸੀ। ਸੋ 20,000 ਲੋਕਾਂ ਦਾ ਇਕੱਠ ਹੋਣਾ ਬਹੁਤ ਵੱਡੀ ਗੱਲ ਹੈਗੀ ਆ। ਜੀ ਬਿਲਕੁਲ। ਸੋ ਲੋਕਾਂ 'ਚ ਜਿਹੜਾ ਹਰਜੋਤ ਸਿੰਘ ਜੀ ਉਤਸ਼ਾਹ ਜਿਹੜਾ ਆ ਉਹ ਬਹੁਤ ਆ ਤੇ ਜਦੋਂ ਵੀ ਮੌਕਾ ਮਿਲਦਾ ਹੈ ਤੇ ਉੱਥੇ ਜ਼ਰੂਰ ਵੱਧ ਤੋਂ ਵੱਧ ਜਿਹੜੇ ਉੱਥੇ ਜਾ ਰਹੇ ਨੇ। ਅਗਲੀ ਜਿਹੜੀ ਗੱਲ ਕਰਦੀ ਹੈ ਯੂਕਰੇਨ ਦੀ, ਹਰਜੋਤ ਸਿੰਘ ਜੀ ਤੁਸੀਂ ਗੱਲ ਕੀਤੀ ਸੀਗੀ। ਨਿਊਕਲੀਅਰ ਵਾਚਡੌਗ ਨੇ ਅੱਜ ਚੇਤਾਵਨੀ ਜਿਹੜੀ ਇਸ ਦੇ ਬਾਬਤ ਦਿੱਤੀ ਆ ਵੀ ਜਿਹੜਾ ਉੱਥੇ ਜ਼ਪੋਰੀਜ਼ੀਆ ਨਿਊਕਲੀਅਰ ਪਲਾਂਟ ਆ ਵੀ ਉੱਥੇ ਡਿਜ਼ਾਸਟਰ ਹੋ ਸਕਦਾ ਆ। ਚੇਤਾਵਨੀ ਉਹਨਾਂ ਨੇ ਦਿੱਤੀ ਆ। ਰੂਸੀ ਤੇ ਯੂਕਰੇਨੀਅਨ ਲੀਡਰਸ ਨੂੰ ਯੂਨਾਈਟਿਡ ਨੇਸ਼ਨ ਦੇ ਨਿਊਕਲੀਅਰ ਵਾਚਡੌਗ ਏਜੰਸੀ ਨੇ ਗੁਹਾਰ ਲਾਈ ਆ ਵੀ ਸਿਕਿਉਰਿਟੀ ਪ੍ਰੋਟੈਕਸ਼ਨ ਜ਼ੋਨ ਜਿਹੜੀ ਆ ਉੱਥੇ ਬਣਾਈ ਜਾਵੇ। ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਸਟੇਸ਼ਨ ਆ, ਜਿਹਦੇ ਇੰਸਪੈਕਟਰਸ ਜਿਹੜੇ ਕੁਝ ਦਿਨ ਪਹਿਲਾਂ ਉੱਥੇ ਪਹੁੰਚੇ ਸੀ, ਉਹਨਾਂ ਨੇ ਲੱਭਿਆ ਵੀ ਬਿਲਡਿੰਗ ਦੇ ਉਹਨਾਂ ਸਟੋਰਸ ਦੇ ਵਿੱਚ ਨੁਕਸਾਨ ਪਹੁੰਚਿਆ ਆ ਜਿੱਥੇ ਤਾਜ਼ਾ ਨਿਊਕਲੀਅਰ ਫਿਊਲ ਤੇ ਰੇਡੀਓ ਐਕਟਿਵ ਵੇਸਟ ਜਿਹੜਾ ਉਹ ਰੱਖਿਆ ਜਾਂਦਾ ਹੈਗਾ ਆ। IAEA ਨੇ ਕਿਹਾ ਸੀਗਾ ਵੀ ਇਸ ਟਾਈਮ ਤੁਰੰਤ ਜਿਹੜੀ ਆ ਨਿਊਕਲੀਅਰ ਐਕਸੀਡੈਂਟ ਤੋਂ ਬਚਾਉਣ ਦੇ ਲਈ ਜਿਹੜੇ ਪ੍ਰੀਵੈਂਟਿਵ ਮੈਜਰਸ ਆ
ਜਿਹੜੇ ਕਦਮ ਚੱਕਣੇ ਚਾਹੀਦੇ ਆ ਉਹਨਾਂ ਦੀ ਸਖਤ ਜਿਹੜੀ ਉਹ ਜ਼ਰੂਰਤ ਹੈਗੀ ਆ। ਜਿਹੜੀ ਲਗਾਤਾਰ ਸ਼ੈਲਿੰਗ ਇਸ ਦੇ ਇਰਦ ਗਿਰਦ ਹੋ ਰਹੀ ਹੈ ਉਸ ਦੇ ਕਰਕੇ ਨਿਊਕਲੀਅਰ ਪਲਾਂਟ ਨੂੰ ਨੁਕਸਾਨ ਪਹੁੰਚਿਆ ਆ। ਰੂਸ ਨੇ ਫਰਵਰੀ ਮਹੀਨੇ ਤੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੋਇਆ ਆ ਤੇ ਕੁਝ ਦਿਨ ਪਹਿਲਾਂ ਮਲਡੋਵਾ ਜਿਹੜਾ ਮੁਲਕ ਆ ਉਸ ਨੂੰ ਵੀ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਸੀਗੀ। ਸੋ ਇਹ ਕਹਿੰਦੇ ਆ ਵੀ ਅਸੀਂ ਇਹ ਸਿਫਾਰਿਸ਼ ਕਰ ਰਹੇ ਹਾਂ ਵੀ ਇਸ ਥਾਂ ਦੇ ਉੱਤੇ ਤੇ ਇਸ ਦੇ ਇਰਦ ਗਿਰਦ ਜਿੰਨੇ ਵੀ ਥਾਂ ਆ ਲਾਗੇ ਦੇ ਥਾਵਾਂ ਦੇ ਵਿੱਚ ਜਿਹੜੀ ਸ਼ੈਲਿੰਗ ਆ ਗੋਲੀਬਾਰੀ ਆ ਉਸ ਨੂੰ ਤੁਰੰਤ ਜਿਹੜਾ ਉਹ ਰੋਕਿਆ ਜਾਵੇ ਤੇ ਜਿਹੜਾ ਨੁਕਸਾਨ ਆ ਉਸ ਦਾ ਜਾਇਜ਼ਾ ਲੈ ਕੇ ਉਸ ਨੂੰ ਠੀਕ ਕਰਨ ਵੱਲ ਨੂੰ ਕਦਮ ਜਿਹੜੇ ਉਹ ਵਧਾਉਣੇ ਚਾਹੀਦੇ ਆ। ਨਹੀਂ ਤੇ ਯੂਰਪ ਦੇ ਸਭ ਤੋਂ ਵੱਡੇ ਨਿਊਕਲੀਅਰ ਪਲਾਂਟ ਦੇ ਵਿੱਚ ਮੈਲਟਡਾਊਨ ਜਾਂ ਰੇਡੀਏਸ਼ਨ ਲੀਕ ਦਾ ਖਤਰਾ ਜਿਹੜਾ ਆ ਉਹ ਬਣਿਆ ਰਹੇਗਾ। ਜੀ ਅਗਲੀ ਖਬਰ ਜੀ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਸਟਾਕ ਮਾਰਕੀਟ ਕੱਲ ਛੁੱਟੀ ਸੀ, ਅੱਜ ਓਪਨ ਹੋਈ ਆ ਤੇ ਸਟਾਕ ਮਾਰਕੀਟ ਡਾਊਨ ਹੀ ਆ। ਡਾਓ ਜੋਨ ਇੰਡਸਟਰੀਅਲ ਲਗਭਗ 92 ਪੁਆਇੰਟ ਡਾਊਨ ਸੀਗਾ ਤੇ ਸਭ ਤੋਂ ਜ਼ਿਆਦਾ ਅਸਰ ਬੈੱਡ ਬਾਥ ਤੇ ਬਿਯੋਂਡ ਕੰਪਨੀ ਦੇ ਜੋ ਸਟਾਕਸ ਆ ਉਹਨਾਂ ਦੇ ਉੱਤੇ ਪੈ ਰਿਹਾ ਹੈਗਾ। ਉਹ 16% ਦੇ ਕਰੀਬ ਸਟਾਕ ਉਹਨਾਂ ਦੇ ਡਾਊਨ ਚਲੇ ਗਏ ਆ। ਆਪਾਂ ਖਬਰ ਸਾਂਝੀ ਕੀਤੀ ਸੀ ਕੱਲ ਵੀ। ਬੈੱਡ ਬਾਥ ਐਂਡ ਬਿਯੋਂਡ ਦੇ ਚੀਫ ਫਾਈਨੈਂਸ਼ੀਅਲ ਆਫੀਸਰ ਗੁਸਤਾਵੋ ਅਰਨਾਲ ਉਹਨਾਂ ਨੇ ਸੁਸਾਈਡ ਕਰ ਲਿਆ ਸੀ ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ 150 ਦੇ ਕਰੀਬ ਬੈੱਡ ਬਾਥ ਐਂਡ ਬਿਯੋਂਡ ਦੇ ਸਟੋਰ ਉਹ ਬੰਦ ਕਰਨ ਜਾ ਰਿਹਾ ਸੀ ਤੇ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਲੇ ਆਫ ਹੋਣਾ ਸੀ। ਸੋ ਅੱਜ ਉਸ ਨਿਊਜ਼ ਕਰਕੇ ਵੀ ਜੋ ਬੈੱਡ ਬਾਥ ਐਂਡ ਬਿਯੋਂਡ ਆ ਉਹਨਾਂ ਦਾ ਸਟਾਕ ਡਾਊਨ ਗਿਆ ਆ। ਇਸ ਤੋਂ ਪਹਿਲਾਂ ਵੀ ਬੈੱਡ ਬਾਥ ਐਂਡ ਬਿਯੋਂਡ ਦਾ ਸਟਾਕ ਬਹੁਤ ਹੀ ਜ਼ਿਆਦਾ ਡਾਊਨ ਚਲਾ ਗਿਆ ਸੀ। ਜੀ ਸੋ ਉਹਦੇ ਵਿੱਚ ਇੱਕ ਇਨਵੈਸਟਰ ਨੇ ਪਹਿਲਾਂ ਕਿੰਨੇ ਪੈਸੇ ਜਿਹੜੇ ਉਹ ਲਾਏ, ਇਹਨਾਂ ਦਾ ਸਟਾਕ ਕਿੰਨਾ ਹੀ ਜਿਹੜਾ ਉਹ ਤਾਂ ਚੜ ਗਿਆ। ਕਈਆਂ ਲੋਕਾਂ ਨੇ ਦੇਖਿਆ ਵੀ ਸ਼ਾਇਦ ਤਾਂ ਚੜ ਜਾਣੇ, ਉਹਨੇ 56 ਮਿਲੀਅਨ ਕਮਾਏ ਵੇਚਤੇ ਤੇ ਹੁਣ ਦੇਖੋ ਜਿਹੜਾ CFO ਆ ਉਹ ਖੁਦਕੁਸ਼ੀ ਜਿਹੜਾ ਆ ਉਹ ਕਰ ਗਿਆ ਹੈਗਾ ਆ। ਸੋ ਇਹ ਜਿਹੜੀ ਸਥਿਤੀ ਬਣੀ ਆ। ਟਿਕਟੌਕ ਦੇ ਡਾਟਾ ਕਲੈਕਸ਼ਨ ਨੂੰ ਲੈ ਕੇ ਬੜਾ ਰੌਲਾ ਬੜੇ ਚਿਰ ਤੋਂ ਚੱਲਦਾ ਆ। FCC ਨੂੰ ਬਹੁਤ ਵਾਰੀ ਚਿੱਠੀਆਂ ਲਿਖੀਆਂ ਜਾ ਚੁੱਕੀਆਂ, ਗੁਹਾਰ ਲਾਈ ਜਾ ਰਹੀ ਆ ਬਹੁਤ ਸਾਰੇ ਲੋਕਾਂ ਦੇ ਦੁਆਰਾ ਵੀ ਟਿਕਟੌਕ ਦੇ ਡਾਟਾ ਕਲੈਕਸ਼ਨ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਿਗਰਾਨੀ ਹੋਵੇ ਜਾਂ ਜਿਹੜੀ ਉਹ ਰੋਕ ਲਗਾਈ ਜਾਵੇ। ਹੁਣ ਖਬਰ ਆ ਰਹੀ ਆ ਵਾਈਟ ਹਾਊਸ ਤੋਂ ਵੀ ਬਾਈਡਨ ਹੁਣੀ ਐਗਜ਼ੈਕਟਿਵ ਆਰਡਰ ਜਿਹੜੇ ਆ ਉਸ ਦੇ ਉੱਤੇ ਲਾਉਣ ਬਾਰੇ ਸੋਚ ਰਹੇ ਆ, ਜਿਸ ਦੇ ਨਾਲ ਟਿਕਟੌਕ ਦੀ ਜਿਹੜੀ ਡਾਟਾ ਕਲੈਕਸ਼ਨ ਆ ਉਸ ਨੂੰ ਲਿਮਿਟ ਕੀਤਾ ਜਾ ਸਕਦਾ ਆ। 78 ਮਿਲੀਅਨ ਤੋਂ ਵੱਧ ਅਮਰੀਕਨ ਯੂਜ਼ਰ ਨੇ ਟਿਕਟੌਕ ਦੇ ਵਿੱਚ ਤੇ ਇਹ ਜਿਹੜਾ ਐਗਜ਼ੈਕਟਿਵ ਆਰਡਰ ਆ ਉਹ US ਪਾਲਿਸੀ ਜਾਂ US ਦੇ ਜਿਹੜੇ ਯੂਜ਼ਰ ਆ ਉਹਨਾਂ ਦੇ ਉੱਤੇ ਹੀ ਜਿਹੜਾ ਮੁੱਖ ਤੌਰ ਦੇ ਉੱਤੇ ਰਹੇਗਾ। ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕਾਰਜਕਾਲ ਦੇ ਵਿੱਚ ਇਸ ਦੇ ਉੱਤੇ ਬੈਨ ਲਾਉਣ ਦੀ ਵੀ ਚਰਚਾ ਜਿਹੜੀ ਉਹ ਕੀਤੀ ਸੀਗੀ ਤੇ ਬੈਨ ਵੀ ਜਿਹੜਾ ਉਹ ਲਾ ਦਿੱਤਾ ਸੀਗਾ। ਸੋ ਬਾਈਡਨ ਹੁਣਾਂ ਨੇ ਉਸ ਅਪਰੋਚ ਤੋਂ ਤਾਂ ਬੈਕ ਆਫ ਜਿਹੜਾ ਉਹ ਕੀਤਾ ਆ ਵੀ ਉਹਨਾਂ ਕੜਾ ਕਹਿ ਲਓ ਵੀ ਉਹ ਕੰਮ ਤਾਂ ਨਹੀਂ ਕਰ ਰਹੇ, ਪਰ ਕਹਿੰਦੇ ਐਗਜ਼ੈਕਟਿਵ ਆਰਡਰ ਦੇ ਨਾਲ ਡਾਟਾ ਕਲੈਕਸ਼ਨ ਦੇ ਉੱਤੇ ਕਹਿੰਦੇ ਆ ਵੀ ਉਹ ਅਸਰ ਪਾ ਸਕਦੇ ਆ। ਇਸ ਟਾਈਮ ਜਿਹੜੀ ਟਿਕਟੌਕ ਆ ਉਹ ਕਹਿੰਦੇ ਵੀ ਬਣੀ ਤਾਂ ਇਹ ਵੀਡੀਓ ਐਪ ਆ, ਵੀਡੀਓ ਸ਼ੇਅਰਿੰਗ ਐਪ ਆ, ਪਰ ਕਹਿੰਦੇ ਵੀ ਕਹਿ ਲਓ ਵੀ ਸ਼ੀਪ ਦੀ ਖਾਲ ਦੇ ਵਿੱਚ, ਭੇਡ ਦੀ ਖਾਲ ਦੇ ਵਿੱਚ ਅੰਦਰ ਭੇੜੀਆ ਜਿਹੜਾ ਆ ਉਹ ਛੁਪਿਆ ਬੈਠਾ ਆ। ਸੋ ਬਹੁਤ ਵਾਰੀ FCC ਵਾਲਿਆਂ ਨੇ ਤੇ ਹੋਰ ਕਈ ਸੈਨੇਟਰਸ, ਲਾਅ ਮੇਕਰਸ ਨੇ ਗੁਹਾਰ ਲਾਈ ਆ ਐਪਲ ਤੇ ਗੂਗਲ ਨੂੰ ਵੀ ਟਿਕਟੌਕ ਨੂੰ ਤੁਸੀਂ ਭਾਈ ਆਪਣੇ ਐਪ ਸਟੋਰ ਤੋਂ ਰਿਮੂਵ ਕਰੋ, ਕਿਉਂਕਿ ਜਿਸ ਹਿਸਾਬ ਦੇ ਨਾਲ ਡਾਟਾ ਉਹ ਕਲੈਕਟ ਕਰਦੇ ਆ ਤੇ ਅਮਰੀਕਨ ਡਾਟਾ ਚਾਈਨਾ ਦੇ ਵਿੱਚ ਜਾ ਕੇ ਉਹ ਪੜ੍ਹਿਆ ਜਾਂਦਾ ਆ ਤੇ ਜਾਂ ਉੱਥੇ ਉਹ ਜਾ ਰਿਹਾ ਆ, ਹਾਰਵੈਸਟ ਹੋ ਰਿਹਾ ਆ, ਉਹ ਇੱਕ ਖਤਰਨਾਕ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਾਅਦ 'ਚ ਬਣ ਸਕਦਾ ਆ। ਜੀ ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ ਜੀ ਬਿਲਕੁਲ ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।